ਇਲੈਕਸ਼ਨਾਂ ਤੇ ਸਾਡੀ ਨਜ਼ਰ ਰਹਿੰਦੀ ਹੈ, ਕਿਉਂਕਿ ਸਿਆਸਤ ਦੇ ਵਿੱਚ ਸਾਡੀ ਦਿਲਚਸਪੀ ਹੈ। ਤੇ ਇੱਕ ਵਿਦਵਾਨ ਕੋਟ ਵੀ ਕਰ ਰਹੇ ਸੀ, ਉਹ ਕਹਿੰਦੇ ਕਿ ਪੰਜਾਬੀਆਂ ਦੀ ਜਿੰਨੀ ਸਿਆਸਤ ਦੇ ਵਿੱਚ ਦਿਲਚਸਪੀ ਹੈ, ਸਿਆਸਤ ਪੰਜਾਬੀਆਂ ਨੂੰ ਬਦਲ ਰਹੀ ਹੈ, ਪੰਜਾਬੀ ਆਪਦੀ ਸਿਆਸਤ ਨੂੰ, ਪੰਜਾਬ ਦੀ ਸਿਆਸਤ ਨੂੰ ਨਹੀਂ ਬਦਲ ਸਕੇ। ਹਾਲਾਂਕਿ ਵਿਸ਼ਵ ਭਰ ਦੇ ਵਿੱਚ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ, ਹਰਜੀਤ ਸੱਜਣ ਵਰਗੇ ਲੋਕ ਸਾਡੇ ਨਾਲ ਸਾਡੇ ਵਿੱਚ ਨੇ, ਮਿਸਾਲਾਂ ਦਿੰਦੇ ਅਸੀਂ ਉਹਨਾਂ ਲੋਕਾਂ ਦੀਆਂ। ਤਾਂ ਪੰਜਾਬ ਦਾ ਜਿਹੜਾ ਚੋਣਾਂ ਦਾ ਮਾਹੌਲ ਆ ਪੱਕ ਚੁੱਕਿਆ, ਤੇ ਜਿਹੜਾ ਚੋਣ ਕਮਿਸ਼ਨ ਹੈ ਪੰਜਾਬ ਦੇ ਵਿੱਚ, ਉਹਨਾਂ ਚੋਣ ਕਮਿਸ਼ਨ ਦੀ ਜਿਹੜੀ ਟੀਮ ਆ, ਉਹਨਾਂ ਨੇ 2 ਦਿਨਾਂ ਦੌਰੇ ਤੇ ਚੰਡੀਗੜ੍ਹ ਪੁੱਜੀ ਅਸਲ ਦੇ ਵਿੱਚ। ਤੇ ਉਹਨਾਂ ਨੇ ਪਹਿਲਾਂ ਜੋ ਸਿਕਿਉਰਿਟੀ ਰੀਜ਼ਨਸ, ਸਿਕਿਉਰਿਟੀ ਪਰਪਸ ਤੋਂ ਜਿਹੜੀਆਂ ਚੈਕਿੰਗ ਹੁੰਦੀਆਂ ਨੇ, ਉਹ ਉਹਨਾਂ ਨੂੰ ਚੈੱਕ ਕੀਤਾ। ਉਸ ਤੋਂ ਬਾਅਦ ਨੀਮ ਫੌਜੀ ਬਲਾਂ ਦੇ ਜਿਹੜੇ ਅਧਿਕਾਰੀ ਆ, ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ। ਉਪ ਚੋਣ ਕਮਿਸ਼ਨਰ ਨੇ ਚੰਦਰ ਭੂਸ਼ਣ ਕੁਮਾਰ, ਉਹਨਾਂ ਦੇ ਨਾਲ ਸੀਗੇ ਨਿਤੇਸ਼ ਵਿਆਸ, ਟੀ ਸ਼੍ਰੀਕਾਂਤ ਨੇ, ਇੱਕ ਡਾਇਰੈਕਟਰ ਜਨਰਲ ਨੇ ਸ਼ਿਫਾਲੀ ਬੀ ਸ਼ਰਨ, ਉਹ ਵੀ ਇਸ ਟੀਮ ਦਾ ਹਿੱਸਾ ਸੀਗੇ। ਤੇ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਅਨੂਪ ਚੰਦਰ ਪਾਂਡੇ ਵੀ ਸਿਆਸੀ ਪ੍ਰਤੀਨਿਧਾਂ ਨੂੰ ਮਿਲੇ ਸੀਗੇ, ਉਹਨਾਂ ਨੇ ਵੀ ਮੀਟਿੰਗਾਂ ਕੀਤੀਆਂ ਸੀਗੀਆਂ, ਉਹ ਵੀ ਇਸੇ ਟੀਮ ਦਾ ਹਿੱਸਾ ਨੇ, ਅਨੂਪ ਚੰਦਰ ਪਾਂਡੇ ਵੀ। ਸੋ ਇਲੈਕਸ਼ਨ ਦਾ ਮਾਹੌਲ ਤਾਂ ਜਿਹੜੇ ਸਾਡੇ, ਚਲੋ ਇਹ ਤਾਂ ਅਫੀਸ਼ੀਅਲ ਕੰਮਕਾਜ ਨੇ, ਇਹਨਾਂ ਨੇ ਦੇਖਣਾ ਹੀ ਹੈ ਸਾਰਾ ਕੁਝ, ਪਰ ਜਿਹੜੇ ਸਾਡੇ ਲੀਡਰ ਨੇ, ਜਿਹੜੇ ਸਾਡੇ ਸਿਆਸਤਦਾਨ ਨੇ, ਇਹਨਾਂ ਨੇ ਤਾਂ ਬਹੁਤ ਸਮਾਂ ਪਹਿਲਾਂ ਹੀ ਭਖਾਉਣਾ ਚਾਹਿਆ ਸੀ, ਪਰ ਉਹ ਕਿਸਾਨੀ ਅੰਦੋਲਨ ਕਰਕੇ ਸਾਰਿਆਂ ਨੂੰ ਚੁੱਪ ਕਰਨਾ ਪਿਆ। ਹਾਲਾਂਕਿ ਅਕਾਲੀ ਦਲ ਨੂੰ ਤਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਅਕਾਲੀ ਦਲ ਨੂੰ ਤਾਂ ਸਗੋਂ ਕਿਸਾਨਾਂ ਨੇ ਰੋਕਿਆ, ਟਕਰਾਅ ਹੋਇਆ ਮੋਗੇ ਦੇ ਵਿੱਚ, ਫਿਰ ਸਾਰਾ ਰੁਕਿਆ। ਪਰ ਹੁਣ ਇਲੈਕਸ਼ਨ ਮੋਡ ਆਨ ਹੋ ਗਿਆ ਪੰਜਾਬ ਦਾ। ਸਾਰੀਆਂ ਸਿਆਸੀ ਧਿਰਾਂ, ਅੱਜ ਜਿਵੇਂ ਜਿਹੜੇ ਸਾਡੇ ਅਰਵਿੰਦ ਕੇਜਰੀਵਾਲ ਨੇ, ਦਿੱਲੀ ਦੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਦੇ ਕਨਵੀਨਰ, ਉਹਨਾਂ ਨੇ ਤਿਰੰਗਾ ਯਾਤਰਾ ਕੱਢੀ ਹੈ। ਇਸੇ ਤਰ੍ਹਾਂ ਅਕਾਲੀ ਦਲ ਦਾ ਕੱਲ ਮੋਗਾ ਦੇ ਵਿੱਚ ਪ੍ਰੋਗਰਾਮ ਸੀਗਾ, ਉਹਨਾਂ ਦੀ ਰੈਲੀ ਸੀ ਬਹੁਤ ਵੱਡੀ। ਇਸੇ ਤਰ੍ਹਾਂ ਕਾਂਗਰਸ ਦੀਆਂ ਰੈਲੀਆਂ ਨੇ। ਤਾਂ ਇਲੈਕਸ਼ਨ ਦਾ ਜਿਹੜਾ ਇੱਕ ਤਰੀਕੇ ਨਾਲ ਕਹਿ ਸਕਦੇ ਆਪਾਂ ਕਿ ਹੁਣ ਪੂਰਾ ਮੋੜ ਆਉਣੇ ਆ, ਤੇ ਜਿਹੜੀਆਂ ਆਫੀਸ਼ੀਅਲੀ ਜਿਹੜੀਆਂ ਤਿਆਰੀਆਂ ਵਾ, ਉਹ ਵੀ ਪੂਰੀਆਂ ਰੋਡ ਤੇ। ਤੇ ਪਰ ਇੱਕ ਥਿਊਰੀ ਹੋਰ ਤੇ ਸੋਚ ਰਹੇ ਨੇ ਕਿ ਇਸ ਵਾਰ ਜਿਹੜਾ ਇਲੈਕਸ਼ਨ ਆ ਪੰਜਾਬ ਦਾ, ਉਹ ਥੋੜਾ ਡਿਲੇ ਹੋ ਸਕਦਾ, ਯਾਨੀ ਕਿ ਜਨਵਰੀ ਦੇ ਵਿੱਚ 4-5 ਜਨਵਰੀ ਨੂੰ ਐਕਸਪੈਕਟਡ ਹੈ ਕਿ ਇਲੈਕਸ਼ਨ ਦਾ ਐਲਾਨ ਹੋਏਗਾ। ਉਸ ਤੋਂ ਬਾਅਦ ਹੌਲੀ ਹੌਲੀ ਇਲੈਕਸ਼ਨ ਚੱਲਣਗੇ। ਉਹਦਾ ਰੀਜ਼ਨ ਇੱਕ ਬਹੁਤ ਵੱਡਾ ਇਹ ਦਿੱਤਾ ਜਾ ਰਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਜਦੋਂ ਕੋਡ ਆਫ ਕੰਡਕਟ ਲੱਗੇ ਤਾਂ ਉਸ ਤੋਂ ਬਾਅਦ ਇੱਕ ਟਾਈਮ ਮਿਲੇ, ਉਸ ਟਾਈਮ ਦੇ ਵਿੱਚ ਜਿਹੜੇ ਲੋਕ ਇੱਧਰ ਉੱਧਰ ਜਾਣ ਨੂੰ ਕਾਹਲੇ, ਤੁਹਾਨੂੰ ਪਤਾ ਹੀ ਹੈ ਨਾ, ਇੱਥੇ ਤਾਂ ਸਾਡੇ ਦਿਨ ਦੇ ਵਿੱਚ 2-2 ਪਾਰਟੀਆਂ ਦੇ ਵਿੱਚ ਵੀ ਲੋਕ ਜਾ ਰਹੇ ਅੱਜ ਕੱਲ, ਉਹਨਾਂ ਲੋਕਾਂ ਨੂੰ ਕਨਵਿੰਸ ਕੀਤਾ ਜਾ ਸਕੇ ਕਿ ਤੁਸੀਂ ਭਾਜਪਾ ਦੇ ਵਿੱਚ ਆਓ। ਔਰ ਇਹ ਬਹੁਤ ਵੱਡੀ ਪੱਧਰ ਤੇ ਹੋਣਾ ਹੈ ਕਿ ਜਦੋਂ ਕੋਡ ਆਫ ਕੰਡਕਟ ਲੱਗ ਗਿਆ, ਵੱਡੇ ਵੱਡੇ ਚਿਹਰਿਆਂ ਨੇ, ਵੱਡੇ ਵੱਡੇ ਸੱਤਾ ਦੇ ਲਾਲਚੀਆਂ ਨੇ, ਜਿਹੜੇ ਚਿਹਰੇ ਵੱਡੇ ਨੇ, ਹਾਲਾਂਕਿ ਕਿਰਦਾਰ ਤਾਂ ਕਈ ਵਾਰੀ ਵੱਡੇ ਚਿਹਰਿਆਂ ਦੇ ਵੀ ਛੋਟੇ ਪੈ ਜਾਂਦੇ ਨੇ, ਉਹਨਾਂ ਨੇ ਭਾਜਪਾ ਨੂੰ ਜੁਆਇਨ ਕਰਨਾ। ਔਰ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਤੇ ਯੂਪੀ ਦੇ ਉੱਤੇ ਪੂਰਾ ਫੋਕਸ ਕੀਤਾ ਜਾਵੇ। ਵੈਸੇ ਤਾਂ 5 ਰਾਜਾਂ ਦੇ ਵਿੱਚ ਹੀ ਉਹਨਾਂ ਦਾ ਪੂਰਾ ਦਾ ਲੱਗਿਆ ਹੋਇਆ, ਜਾਂ ਪੂਰਾ ਜ਼ੋਰ ਲੱਗਿਆ ਹੋਇਆ, ਕਿਉਂਕਿ ਉੱਤਰ ਪ੍ਰਦੇਸ਼ ਬੜਾ ਅਹਿਮ ਆ ਸੱਤਾ ਦੇ ਪੱਖ ਤੋਂ, ਕੇਂਦਰੀ ਸੱਤਾ ਦੇ ਪੱਖ ਤੋਂ, ਤੇ ਪੰਜਾਬ ਨੂੰ ਵੀ ਉਹ ਪੂਰਾ ਅਹਿਮ ਮੰਨ ਕੇ ਚੱਲ ਰਹੇ ਨੇ। ਹਾਲਾਂਕਿ ਲੋਕਲ ਪੱਧਰ ਤੇ ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ, ਭਾਜਪਾ ਦਾ ਵਿਰੋਧ ਬਹੁਤ ਜ਼ਿਆਦਾ ਹੈ, ਪਰ ਬਾਵਜੂਦ ਇਸ ਦੇ ਕਿ ਉਹਨਾਂ ਨੂੰ ਪਤਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਿ ਲੋਕਾਂ ਨੇ ਵਿਰੋਧ ਕਰਨਾ ਹੈ, ਲੋਕਾਂ ਦੇ ਮਨਾਂ ਦੇ ਅੰਦਰ ਅਸੀਂ ਜਾ ਨਹੀਂ ਪਾ ਰਹੇ। ਕਿਸਾਨੀ ਅੰਦੋਲਨ ਕਰਕੇ ਲੋਕਾਂ ਦਾ ਇੱਕ ਮਨਾਂ ਦੇ ਵਿੱਚ ਪਰਸੈਪਸ਼ਨ ਬੜੀ ਗਲਤ ਬਣੀ ਪਈ ਹੈ ਭਾਜਪਾ ਪ੍ਰਤੀ, ਖਾਸ ਕਰਕੇ ਜਿਹੜੀ ਇਹਨਾਂ ਨੇ ਬਿਆਨਬਾਜ਼ੀ ਕੀਤੀ, ਇੱਕ ਜ਼ਖਮ ਉੱਤੇ ਨਮਕ ਪਾਉਣ ਦਾ ਇਹਨਾਂ ਨੇ ਕੰਮ ਕੀਤਾ, ਲੂਣ ਭੁੱਕਣ ਦਾ ਕੰਮ ਕੀਤਾ, ਜਿਹਨੂੰ ਠੇਠ ਪੰਜਾਬੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ। ਤਾਂ ਉਹ ਚੀਜ਼ ਲੈ ਕੇ ਚੱਲ ਰਹੇ ਨੇ ਕਿ ਟਾਈਮ ਮਿਲੇ, ਵੱਧ ਤੋਂ ਵੱਧ ਟਾਈਮ ਮਿਲੇਗਾ ਤਾਂ ਬਹੁਤ ਸਾਰੇ ਲੋਕਾਂ ਨੂੰ ਸ਼ਾਮਲ ਕਰਨ ਦਾ ਮੌਕਾ ਮਿਲੂਗਾ। ਤੁਸੀਂ ਦੇਖੋ ਕਿ ਪਿਛਲੇ ਦਿਨੀ ਕਿੰਨੀਆਂ ਵੱਡੀਆਂ ਸ਼ਮੂਲੀਅਤ ਹੋਈਆਂ ਨੇ ਭਾਜਪਾ ਵੱਲ। ਬਲਵੰਤ ਸਿੰਘ ਰਾਮੂਵਾਲੀਆ ਇੱਕ ਬਹੁਤ ਵੱਡੀ ਜਦੋਜਹਿਦ ਕਰਦੇ ਨੇ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ, ਉਸ ਤੋਂ ਬਾਅਦ ਸਭਾ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੀ ਧੀ ਨੇ ਉਹਨਾਂ ਨੂੰ ਨਹੀਂ ਪਤਾ ਲੱਗਣ ਦਿੱਤਾ। ਹਾਲਾਂਕਿ ਹੋ ਸਕਦਾ ਪਰਿਵਾਰ ਦੇ ਵਿੱਚ ਸਾਰੀਆਂ ਗੱਲਾਂ ਪਤਾ ਹੀ ਹੋਣ। ਤਾਂ ਇਸ ਤਰ੍ਹਾਂ ਬਹੁਤ ਵੱਡੀ ਇੱਕ ਲਾਈਨ ਸੋਚੀ ਜਾ ਰਹੀ ਆ, ਜਿਹੜੇ ਲੋਕ ਸਿਆਸੀ ਚੀਜ਼ਾਂ ਨੂੰ ਨੇੜਿਓਂ ਦੇਖਦੇ ਨੇ, ਕਿ ਬਹੁਤ ਵੱਡੀ ਇੱਕ ਲਾਈਨ ਆ, ਜਿਹੜੀ ਲਾਈਨ ਸਿਰਫ ਤੇ ਸਿਰਫ ਵੇਟ ਕਰ ਰਹੀ ਹੈ ਕਿ ਕੋਡ ਆਫ ਕੰਡਕਟ ਲੱਗੇ ਤਾਂ ਭਾਜਪਾ ਨਾਲ ਜਿਹੜੀ ਗੰਢ ਧੁੱਪ ਆ, ਜਾਂ ਭਾਜਪਾ ਦੇ ਜਿਹੜੇ ਨੇੜੇ ਹੋਇਆ ਜਾਵੇ। ਤੇ ਭਾਜਪਾ ਵੀ ਇਹੀ ਚਾਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਫਾਈਲਾਂ ਈਡੀ ਹੈ ਜਾਂ ਆਈਟੀ ਕੋਲ ਹੈ ਜਾਂ ਹੋਰ ਚੀਜ਼ਾਂ ਦੇ ਵਿੱਚ ਫਸੇ ਜਿਹੜੇ ਲੋਕ ਹੈ, ਤਾਂ ਉਹਨਾਂ ਨੂੰ ਇੱਕ ਟੂਲ ਦੇ ਵਾਂਗ ਵਰਤਿਆ ਜਾਏ, ਕਿਉਂਕਿ ਇਹ ਮੌਕਾ ਵਾ। ਸੋ ਇਹ ਬੇਸ਼ੱਕ ਅਫੀਸ਼ੀਅਲ ਖਬਰਾਂ ਨੇ ਕਿ ਟੀਮ ਆਈ, ਦੌਰਾ ਕੀਤਾ, ਪਰ ਅਸਲ ਦੇ ਵਿੱਚ ਧੜਕਣਾ ਉਹਨਾਂ ਲੋਕਾਂ ਦੀਆਂ ਤੇਜ਼ ਹੋਣੀਆਂ ਵਾ ਜਿਹੜੇ ਚਾਹੁੰਦੇ ਕਿ ਛੇਤੀ ਤੋਂ ਛੇਤੀ ਕੋਡ ਆਫ ਕੰਡਕਟ ਲੱਗੇ ਤੇ ਅਸੀਂ ਛਾਲਾਂ ਮਾਰ ਗਏ। ਤੇ ਛਾਲਾਂ ਮਾਰਨ ਨੂੰ ਸਾਡੇ ਵਿੱਚੋਂ ਕਾਲੇ ਵੀ ਬੜੇ ਰਹਿੰਦੇ, ਤੁਹਾਨੂੰ ਪਤਾ ਹੀ ਹੈ।
ਜੀ। ਬਿਲਕੁਲ ਜੀ, ਮੌਕਾ ਪ੍ਰਸਤ ਲੋਕ ਆ, ਉਹ ਵੇਟ ਕਰਦੇ ਇਹਨਾਂ ਚੀਜ਼ਾਂ ਦੀ, ਉਹਨਾਂ ਦਾ ਕੋਈ ਵੈਸੇ ਆਧਾਰ ਬਹੁਤਾ ਜ਼ਿਆਦਾ ਨਹੀਂ ਹੁੰਦਾ ਆਪਣੇ ਆਪ 'ਚ। ਅੱਗੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਬਹੁਤ ਵੱਡਾ ਅਹੁਦਾ ਆ, ਪਰ ਇੰਨੇ ਮੇਰੇ ਖਿਆਲ ਦੇ ਵਿੱਚ ਜੀ ਇਹੋ ਜਿਹਾ ਕਿਸੇ ਦੇਸ਼ ਵਿੱਚ ਵੀ ਇਹੋ ਜਿਹਾ ਨਹੀਂ ਹੋਊਗਾ। ਉਹਨੇ ਪੱਤਰਕਾਰਾਂ ਦੀ ਵੀ ਧੂਪ ਖਿੱਚ ਕੀਤੀ ਆ। ਹਾਂਜੀ ਬਿਲਕੁਲ, ਇਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਉਹੀ ਹੈ ਜਿਹਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਕਿਸਾਨਾਂ ਤੇ ਗੱਡੀ ਚੜਾ ਦਿੱਤੀ ਸੀ ਤੇ ਐਸਆਈਟੀ ਦੀ ਰਿਪੋਰਟ ਬਾਰੇ ਮੈਂ ਆਪਣੇ ਰੇਡੀਓ ਤੇ ਸੁਣਿਆ, ਜਾਂ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਸੁਣਿਆ ਹੀ ਹੈ ਕਿ ਐਸਆਈਟੀ ਦੀ ਰਿਪੋਰਟ ਨੇ ਸ਼ਰੇਆਮ ਕਿਹਾ ਕਿ ਇਹ ਪੂਰਾ ਪਲਾਨਡ ਸੀਗਾ। ਜੋ ਇਨਸੀਡੈਂਟ ਵਾਪਰਿਆ, ਜੋ ਹਾਦਸਾ ਵਾਪਰਿਆ, ਹਾਦਸਾ ਤਾਂ ਨਹੀਂ ਕਹਿ ਸਕਦੇ ਕਿ ਕਾਤਲਾਨਾ ਢੰਗ ਦੇ ਨਾਲ ਦਰੜਿਆ ਗਿਆ ਬੰਦੇ ਨੂੰ, ਤਾਂ ਉਹ ਪ੍ਰੀ ਪਲਾਨਡ ਕਿਹਾ ਐਸਆਈਟੀ ਨੇ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ। ਤੇ ਜਦੋਂ ਧਾਰਾਵਾਂ ਹੋਰ ਜੁੜੀਆਂ ਤਾਂ ਜ਼ਾਹਰ ਜੀ ਗੱਲ ਹੈ ਕਿ ਪੱਤਰਕਾਰ ਤੁਹਾਨੂੰ ਸਵਾਲ ਕਰਨਗੇ, ਤੁਹਾਡੇ ਕੋਈ ਪੇਸ਼ੀ ਹੈ ਜਾਂ ਤੁਸੀਂ ਕਿਸੇ ਵੀ ਥਾਂ ਤੇ ਵਿਚਰ ਰਹੇ ਹੋ, ਤਾਂ ਜਦੋਂ ਕੋਈ ਇਨਪੁਟ ਆਏਗੀ, ਜਦੋਂ ਕੋਈ ਕੇਸ ਦੇ ਵਿੱਚ ਅਪਡੇਟ ਆਏਗੀ, ਤਾਂ ਤੁਹਾਨੂੰ ਸਵਾਲ ਹੁੰਦੇ ਰਹਿਣਗੇ ਔਰ ਹੋਣੇ ਵੀ ਚਾਹੀਦੇ ਨੇ, ਕਿਉਂਕਿ ਇਖਲਾਕੀ ਤੌਰ ਤੇ, ਨੈਤਿਕ ਤੌਰ ਤੇ ਤੁਸੀਂ ਸਿਫਰ ਹੋ। ਇਹ ਗੱਲ ਕਹਿਣ ਦੇ ਵਿੱਚ ਸਾਨੂੰ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਇੰਨੇ ਵੱਡੇ ਐਲੀਗੇਸ਼ਨ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਇਹਨਾਂ ਪੱਤਰਕਾਰ ਨੇ ਇਹਨਾਂ ਨੂੰ ਪੁੱਛ ਲਿਆ ਕਿ ਧਰਾਵਾਂ ਹੋਰ ਲੱਗ ਗਈਆਂ ਜੀ, ਤੁਸੀਂ ਕੀ ਕਹੋਗੇ? ਤਾਂ ਇਹ ਬੰਦਾ ਪੱਤਰਕਾਰ ਨਾਲ ਗਾਲੀ ਗਲੋਚ ਨਹੀਂ ਹੋਇਆ, ਉਹਦੇ ਨਾਲ ਖਿੱਚ ਧੂ ਵੀ ਕੀਤੀ। ਤੇ ਹੁਣ ਤਾਂ ਸੋਸ਼ਲ ਮੀਡੀਆ ਤੇ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਸੋ ਪੱਤਰਕਾਰਾਂ ਨੇ ਵੀ ਰਿਐਕਟ ਕੀਤਾ, ਉਹਨਾਂ ਨੇ ਰਾਸ਼ਟਰਪਤੀ ਨੂੰ ਪੱਤਰ ਭੇਜਿਆ ਤੇ ਮੰਤਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਹ ਓਇਲ ਇਲਾਕਾ ਪੈਂਦਾ ਹੈ, ਲਖੀਮਪੁਰ ਖੀਰੀ ਜ਼ਿਲ੍ਹੇ ਦਾ ਓਇਲ ਇਲਾਕਾ ਹੈ। ਉੱਥੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਗਿਆ ਸੀਗਾ ਅਜੇ ਮਿਸ਼ਰਾ। ਉੱਥੋਂ ਜਦੋਂ ਬਾਹਰ ਨਿਕਲੇ ਤਾਂ ਉਦੋਂ ਪੱਤਰਕਾਰਾਂ ਨੇ ਸਵਾਲ ਕੀਤਾ, ਸਵਾਲ ਸੁਣਦਿਆਂ ਸਾਰੀ ਉਹ ਭੜਕ ਗਿਆ। ਨਵੀਨ ਅਵਸਥੀ ਹੈ ਉਸ ਪੀੜਤ ਪੱਤਰਕਾਰ ਦਾ ਨਾਂ, ਤੇ ਉਹਨੇ ਕਿਹਾ ਕਿ ਮੈਨੂੰ ਬਦਸਲੂਕੀ ਕੀਤੀ ਤੇ ਗਲੇ ਤੋਂ ਫੜਿਆ ਵੀ ਹੈ, ਉਹ ਜਿਹੜੀ ਵੀਡੀਓ ਤੁਸੀਂ ਦੇਖ ਸਕਦੇ ਹੋ। ਤਾਂ ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਤੇ ਇਹਦੇ ਖਿਲਾਫ, ਅਜੇ ਮਿਸ਼ਰਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ, ਜਿਹੜਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ। ਦੇਖੋ, ਸਭ ਤੋਂ ਪਹਿਲੀ ਵੱਡੀ ਗੱਲ, ਮੀਡੀਆ ਦਾ ਬਹੁਤ ਵੱਡਾ ਹਿੱਸਾ ਅਜੇ ਮਿਸ਼ਰਾ ਨੂੰ ਡਿਫੈਂਡ ਕਰਦਾ ਰਿਹਾ, ਬਹੁਤ ਵੱਡਾ ਹਿੱਸਾ। ਔਰ ਅੱਜ ਉਹਨਾਂ ਨੇ ਆਪਣੇ ਅੱਖੀਂ, ਜਾਂ ਅੱਜ ਉਹੀ ਲੋਕ ਵਿਕਟਮ ਨੇ ਜਿਨ੍ਹਾਂ ਨੇ ਇਹਨਾਂ ਨੂੰ ਡਿਫੈਂਡ ਕੀਤਾ। ਤਾਂ ਪਹਿਲਾ ਲੈਸਨ ਤਾਂ ਇਹੀ ਹੈ ਕਿ ਕਦੇ ਵੀ ਬੁਰਾਈ ਦੇ ਵਿੱਚ, ਜਾਂ ਕਦੇ ਵੀ ਸੱਚ ਨੂੰ ਸੱਚ ਕਹਿਣ ਦੇ ਵਿੱਚ ਹਿਚਕਿਚਾਹਟ ਨਾ ਕਰੋ ਤਾਂ ਚੰਗਾ ਹੈ। ਕਿਉਂਕਿ ਇਹ ਨਹੀਂ, ਇਹ ਹੋ ਸਕਦਾ ਹੈ ਕਿ ਅੱਜ ਅਸੀਂ ਕਿਸੇ ਦੇ ਘਰ ਲੱਗੀ ਅੱਗ ਨੂੰ ਵੇਖ ਕੇ ਹੱਸਦੇ ਹੋਈਏ ਤੇ ਕੱਲ ਨੂੰ ਅੱਗ ਦੀ ਜਦ ਦੇ ਵਿੱਚ ਸਾਡਾ ਘਰ ਵੀ ਆ ਜਾਵੇ। ਸੋ ਇਹਦਾ ਪਹਿਲਾ ਲੈਸਨ ਹੈ ਮੀਡੀਆ ਦੇ ਲਈ। ਦੂਜੀ ਗੱਲ ਹੈ, ਜਿਹੜਾ ਅਜੇ ਮਿਸ਼ਰਾ ਵਾ, ਉਹ ਬੰਦਾ ਇਖਲਾਕੀ ਤੇ ਨੈਤਿਕ ਤੌਰ ਤੇ ਤਾਂ ਬੇਸ਼ੱਕ ਉਹਨੇ ਅਸਤੀਫਾ ਨਹੀਂ ਦਿੱਤਾ, ਪਰ ਹਾਂ ਇੰਨਾ ਜ਼ਰੂਰ ਹੈ ਕਿ ਅਜੇ ਮਿਸ਼ਰਾ ਦਾ ਖਹਿੜਾ ਏਡੀ ਛੇਤੀ ਨਹੀਂ ਛੁੱਟਣਾ। ਕਿਉਂਕਿ ਅਜੇ ਮਿਸ਼ਰਾ ਦੇ ਮਾਮਲੇ ਦੇ ਵਿੱਚ, ਅਜੇ ਮਿਸ਼ਰਾ ਦੇ ਜਾਂ ਟੋਨੀ ਮਿਸ਼ਰਾ, ਆਸ਼ੀਸ਼ ਮਿਸ਼ਰਾ ਦੇ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਬਹੁਤ ਕੁਝ ਹੋਇਆ। ਸੋ ਸਿਆਸੀ ਤੌਰ ਤੇ ਵੀ ਉਹਦਾ ਘਰਾਓ ਜਿਹੜਾ ਇਸ ਘਟਨਾ ਨੇ ਨਹੀਂ ਛੱਡਣਾ, ਤੇ ਦੂਜੇ ਪਾਸੇ ਗਰਾਊਂਡ ਲੈਵਲ ਤੇ ਤਾਂ ਹੋਣਾ ਹੀ ਹੋਣਾ। ਪਰ ਥੋੜਾ ਜਿਹਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ, ਉਹਨਾਂ ਨੂੰ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਜਦੋਂ ਉਹ ਬੋਲਦੇ ਨੇ। ਕਿਉਂਕਿ ਨਾ ਪਿਛਲੇ ਦਿਨੀ ਉਹ ਅਮਰੀਕਾ ਦੇ ਵਿੱਚ ਆਏ ਸੀਗੇ, ਤੇ ਅਮਰੀਕਾ ਦੇ ਵਿੱਚ ਉਹਨਾਂ ਨੇ ਨਾ ਭਾਸ਼ਣ ਦਿੱਤਾ, ਸਮਿਟ ਫੋਰ ਡੈਮੋਕ੍ਰੇਸੀ। ਸਮਿਟ ਫੋਰ ਡੈਮੋਕ੍ਰੇਸੀ ਦੇ ਵਿੱਚ ਉਹ ਜਮਹੂਰੀਅਤ ਬਾਰੇ ਸਿਖਰ ਸੰਮੇਲਨ ਸੀਗਾ। ਉਹਦੇ ਵਿੱਚ ਉਹ ਜਦੋਂ ਬੋਲ ਰਹੇ ਸੀਗੇ ਤੇ ਉਹਨਾਂ ਨੇ ਲੋਕਤੰਤਰ ਹੈ ਜਾਂ ਜਮਹੂਰੀਅਤ ਹੈ, ਇਹਨੂੰ ਸੰਵਿਧਾਨਕ ਰਵਾਇਤਾਂ ਦਾ ਪਾਲਣ ਕਰਨ ਦਾ ਸੰਦੇਸ਼ ਦਿੱਤਾ। ਤੇ ਭਾਰਤੀ ਜਮਹੂਰੀਅਤ ਦੇ ਤਾਂ ਸਗੋਂ ਕਈ ਗੁਣ ਗਿਣਾਏ ਉਹਨਾਂ ਨੇ, ਕਿ ਨਾ ਤਾਂ ਕਿਸੇ ਵੀ ਭਾਰਤੀ ਜਿਹੜੀ ਲੋਕਤੰਤਰ ਆ ਜਾਂ ਜਮਹੂਰੀਅਤ ਆ, ਇਹਦੇ ਵਿੱਚ ਟਰਾਂਸਪੇਰੈਂਸੀ ਆ, ਅਕਾਊਂਟੇਬਿਲਟੀ ਆ, ਇਹਦੇ 4 ਪਿਲਰ ਨੇ, ਬੜਾ ਕੁਝ ਕਿਹਾ। ਪਰ ਜੇ ਤੁਸੀਂ ਲਖੀਮਪੁਰ ਖੀਰੀ ਨੂੰ ਵੇਖੋਗੇ ਨਾ, ਤੇ ਇਹ ਸਾਜ਼ਿਸ਼ ਵੀ ਪ੍ਰਤੱਖ ਦਿਖਾਈ ਦਿੰਦੀ ਹੈ, ਕਿਸਾਨਾਂ ਤੇ ਜ਼ਬਰ ਹੋਇਆ ਵੀ ਪ੍ਰਤੱਖ ਦਿਖਾਈ ਦਿੰਦਾ ਹੈ। ਅਜੇ ਕੁਮਾਰ ਮਿਸ਼ਰਾ ਧਮਕੀ ਦਿੰਦਾ ਹੈ ਕਿ ਜੇ ਕਿਸੇ ਨੇ ਮੇਰਾ ਰਾਹ ਰੋਕਿਆ ਜਾਂ ਕਿਸੇ ਨੇ ਸਾਡਾ ਪ੍ਰੋਟੈਸਟ ਕੀਤਾ, ਸਾਡੇ ਵਿਰੁੱਧ ਧਰਨਾ ਦਿੱਤਾ, ਤਾਂ ਅਸੀਂ ਉਹਨੂੰ ਚੁਕਵਾ ਦਿਆਂਗੇ, ਇਲਾਕਿਆਂ ਦੇ ਇਲਾਕੇ ਖਾਲੀ ਕਰਾ ਦਿਆਂਗੇ। ਪਰ ਉਹਦੇ ਪੁੱਤ ਨੇ ਕਿਸਾਨ ਦਰੜ ਤੇ, ਪਰ ਬਾਵਜੂਦ ਇਸ ਦੇ ਨਾ ਤਾਂ ਉਹ ਅਸਤੀਫਾ ਦਿੰਦਾ ਬੰਦਾ, ਤੇ ਨਾ ਹੀ ਪ੍ਰਧਾਨ ਮੰਤਰੀ ਨੇ ਉਹਨੂੰ ਕੈਬਨਿਟ ਤੋਂ ਬਰਖਾਸਤ ਕੀਤਾ। ਸੋ ਇਹ ਸਾਡਾ ਹੈਗਾ ਸਮਿਟ ਫੋਰ ਡੈਮੋਕ੍ਰੇਸੀ ਦੇ ਵਿੱਚ ਜੋ ਭਾਸ਼ਣ ਦਿੱਤਾ, ਤੋਂ ਬਿਲਕੁਲ ਉਲਟ ਦੀ ਗੱਲ। ਇਹਨੂੰ ਕਹਿੰਦੇ ਕਿ ਕਥਨੀ ਹੋਰ ਤੇ ਕਰਨੀ ਹੋਰ। ਪਰ ਜੋ ਹੋ ਰਿਹਾ, ਜੋ ਵੀ ਘਟਨਾਵਾਂ ਵਾਪਰ ਰਹੀਆਂ ਨੇ, ਅਜੇ ਮਿਸ਼ਰਾ ਦੇ ਬਿਲਕੁਲ ਉਲਟ ਨੇ। ਲੱਗਦਾ ਨਹੀਂ ਹੈ ਕਿ ਇਹ ਜਿਹੜਾ ਕਾਤਲਾਨਾ ਹਮਲਾ, ਜੋ ਵਹਿਸ਼ੀਆਨਾ ਢੰਗ ਦੇ ਨਾਲ ਉਹਨਾਂ ਨੇ ਕਿਸਾਨ ਦਰ
ਜਿਹੜੇ ਉਹਦੇ ਪੁੱਤਰ ਅਸੀਸ਼ ਮਿਸ਼ਰਾ ਨੇ, ਇਹ ਘਟਨਾ ਉਹਦਾ ਖਹਿੜਾ ਛੱਡ ਦੇਗੀ। ਪਰ ਇਖਲਾਕ ਬੀਜੇਪੀ ਦਾ ਵੀ ਮੇਰੇ ਖਿਆਲ ਦੇ ਨਾਲ ਸਾਇਲੈਂਟ ਮੋਡ ਤੇ ਚਲਾ ਗਿਆ। ਇੱਕ ਵੀ ਕਾਰਵਾਈ ਉਹਦੇ ਖਿਲਾਫ ਨਹੀਂ ਕੀਤੀ ਗਈ ਪਾਰਟੀ ਪੱਧਰ ਤੇ। ਜੀ ਜੀ। ਅੱਗੇ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਲੈ ਕੇ ਉਹ ਮਾਮਲਾ ਵੀ ਭਖਦਾ ਹੀ ਆ। ਪੰਜਾਬ ਤੇ ਪੱਛਮੀ ਬੰਗਾਲ ਸਰਕਾਰਾਂ ਦੇ ਖਦਸ਼ੇ ਗਲਤ ਆ, ਕੇਂਦਰ ਸਰਕਾਰ ਦਾ ਕਹਿਣਾ। ਹਾਂਜੀ, ਕੇਂਦਰ ਸਰਕਾਰ ਨੇ ਅੱਜ ਨਾ ਇੱਕ ਜਵਾਬ ਦਿੱਤਾ ਹੈ। ਅਸਲ ਦੇ ਵਿੱਚ ਜਿਹੜਾ ਪੰਜਾਬ ਤੇ ਪੱਛਮੀ ਬੰਗਾਲ ਸਰਕਾਰ ਨੇ ਖਦਸ਼ਾ ਪ੍ਰਗਟਾਇਆ ਸੀਗਾ ਕਿ ਜਿਹੜਾ ਬੀਐਸਐਫ ਦਾ 50 ਕਿਲੋਮੀਟਰ ਦਾ ਘੇਰਾ 12 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਆ। ਇਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਅਕਤੂਬਰ ਮਹੀਨੇ ਦੇ ਵਿੱਚ। ਤਾਂ ਇਹ ਕਹਿੰਦੇ ਕਿ ਨਹੀਂ, ਅਸੀਂ ਕੰਟਰੋਲ ਨੂੰ ਹੋਰ ਅਸਰਦਾਰ ਕਰਨਾ ਵਾ। ਸੋ ਨਿਤਿਆਨੰਦ ਰਾਏ ਨੇ ਲਿਖਤੀ ਜਵਾਬ ਦਿੱਤਾ ਹੈ, ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਨੇ ਤੇ ਪੱਛਮੀ ਬੰਗਾਲ ਦੀ ਸਰਕਾਰ ਨੇ ਖਦਸ਼ਾ ਪ੍ਰਗਟਾਇਆ ਸੀ। ਤੇ ਜਿਹੜਾ ਉਹਨਾਂ ਦਾ ਜਵਾਬ ਹੈ, ਉਹਦਾ ਜਿਹੜਾ ਸੈਂਟਰਲ ਆਈਡੀਆ ਜਾਂ ਉਹਦੀ ਜਿਹੜੀ ਪੂਰੀ ਜਿਹਨੂੰ ਵਾਚ ਲਈਏ ਤਾਂ ਉਹਦੇ ਵਿੱਚੋਂ ਇੱਕ ਚੀਜ਼ ਇਹੀ ਨਿਕਲਦੀ ਹੈ ਕਿ ਸੂਬਾ ਸਰਕਾਰਾਂ ਦੇ ਜਿਹੜੀਆਂ ਨੇ ਉਹ ਅਸੀਂ ਉਹਨਾਂ ਨੂੰ ਅਸਰਦਾਰ ਕੰਟਰੋਲ ਕਰਾਉਣਾ ਚਾਹੁੰਦੇ ਆ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਸੂਬਾ ਸਰਕਾਰਾਂ ਦੇ ਜਿਹੜੇ ਤੌਖਲੇ ਉਹ ਗਲਤ ਆ। ਬੀਐਸਐਫ ਦਾ ਜਦੋਂ ਅਧਿਕਾਰ ਖੇਤਰ ਵਧੂਗਾ ਤਾਂ ਵਧੀਆ ਨਤੀਜੇ ਮਿਲਣਗੇ। ਸੂਬਾ ਸਰਕਾਰਾਂ ਦੇ ਸਹਿਯੋਗ ਤੇ ਤਾਲਮੇਲ ਨਾਲ ਸਰਹੱਦ ਪਾਰਲੇ ਅਪਰਾਧਾਂ ਜਿਹੜਾ ਨਾਲ ਸਰਹੱਦ ਪਾਰਲੇ ਅਪਰਾਧ ਜਿਹੜੇ ਨੇ ਉਹਨਾਂ ਤੇ ਅਸਰਦਾਰ ਕਾਬੂ ਪਾ ਸਕਾਂਗੇ। ਸੋ ਗਊ ਤਸਕਰੀ ਵੀ ਰੋਕਾਂਗੇ। ਇਹਨਾਂ ਨੇ ਤਾਂ ਇੱਥੋਂ ਤੱਕ ਵੀ ਗੱਲ ਕਹੀ ਹੈ, ਤਰਕ ਦਿੱਤਾ, ਕਿਉਂਕਿ ਗਊ ਤਸਕਰ ਬੀਐਸਐਫ ਦੇ ਅਧਿਕਾਰ ਖੇਤਰ ਤੋਂ ਬਾਹਰਲੀਆਂ ਥਾਵਾਂ ਤੇ ਛੱਡ ਲੈਂਦੇ ਆ। ਇਸ ਨਾਲ ਸੂਬਾ ਸਰਕਾਰ ਦੇ ਅਧਿਕਾਰ ਤੇ ਕੋਈ ਅਸਰ ਨਹੀਂ ਪਊਗਾ। ਅਸਲ ਦੇ ਵਿੱਚ ਨਾ ਚੌਥੇ ਜਾਂ ਮੰਨ ਲਓ ਕਹਿ ਲਓ 5 ਕੁ ਦਿਨ ਪਹਿਲਾਂ ਦੀ ਗੱਲ ਆ, ਉਦੋਂ ਕੀ ਹੋਇਆ ਸੀਗਾ ਕਿ ਜਿਹੜੀ ਪੰਜਾਬ ਸਰਕਾਰ ਆ ਉਹਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ 15 ਤੋਂ 50 ਕਿਲੋਮੀਟਰ ਦਾ ਜਿਹੜਾ ਘੇਰਾ ਬੀਐਸਐਫ ਦਾ। ਤੇ ਇਸ ਸਵਾਲ ਨੂੰ ਰਸਮੀ ਤੌਰ ਤੇ ਉਭਾਰਿਆ ਸੀਗਾ। ਪੰਜਾਬ ਸਰਕਾਰ ਕਹਿੰਦੀ ਵੀ ਪੰਜਾਬ ਹੈ ਸਾਡਾ ਛੋਟਾ ਤੇ ਸਰਹੱਦੀ ਜ਼ਿਲ੍ਹਿਆਂ ਦੇ ਕਸਬਿਆਂ ਦਾ 80% ਜਿਹੜਾ ਇਲਾਕਾ ਵਾ ਉਹ ਬੀਐਸਐਫ ਦੇ ਅਧਿਕਾਰ ਖੇਤਰ ਦੇ ਵਿੱਚ ਆ ਜਾਊਗਾ ਜੇਕਰ ਇਸ ਤਰ੍ਹਾਂ ਹੋ ਗਿਆ। ਸੋ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਬੇਚੈਨੀ ਫੈਲੂਗੀ। ਕਿਸਾਨਾਂ ਦੀਆਂ ਜ਼ਮੀਨਾਂ ਵੀ ਸਰਹੱਦੀ ਇਲਾਕਿਆਂ ਨਾਲ ਲੱਗਦੀਆਂ। ਪਹਿਲੇ 5 ਕਿਲੋਮੀਟਰ ਤੱਕ ਤਾਰ ਲਾਈ ਵੀ ਹੈ ਸਾਡੇ ਤਾਂ। ਸੋ ਹੋਰ ਖੇਤੀ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਸਾਨੂੰ ਜੂਝਣਾ ਪੈਂਦਾ। ਸੋ ਬੀਐਸਐਫ ਦਾ ਅਧਿਕਾਰ ਖੇਤਰ ਜੇ ਵਧੂਗਾ ਤਾਂ ਫੈਸਲਾ ਰਾਜ ਸਰਕਾਰ ਦੇ ਨਾਲ ਸਲਾਹ ਕੀਤੇ ਬਿਨਾਂ ਇੱਕ ਤਰਫਾ ਹੀ ਇਹ ਕੀਤਾ ਗਿਆ। ਅਸਲ ਦੇ ਵਿੱਚ ਇੱਕ ਹੋਰ ਪੇਚ ਵੀ ਹੈ, ਉਹ ਇਹ ਹੈ ਕਿ ਸੰਵਿਧਾਨ ਜਿਹਨੂੰ ਲੈ ਕੇ ਆਮ ਤੌਰ ਤੇ ਸਾਡੇ ਜਿਹੜੇ ਭਾਜਪਾਈ ਲੀਡਰ ਨੇ, ਸਿਆਸਤਦਾਨ ਨੇ, ਅਕਸਰ ਹੀ ਮਾੜੀ ਮੋਟੀ ਗੱਲ ਤੇ ਵੀ ਸੰਵਿਧਾਨ ਰਾਸ਼ਟਰ ਦਾ ਹਵਾਲਾ ਦਿੰਦੇ ਨੇ। ਪਰ ਸੰਵਿਧਾਨ ਸ਼ਾਇਦ ਪੜ੍ਹਦੇ ਨਹੀਂ। ਜੇ ਪੜ੍ਹਦੇ ਹੁੰਦੇ ਤਾਂ ਆ ਜਿਹੜਾ ਖੇਤੀ ਕਾਨੂੰਨ ਹੈ ਨਾ ਆਉਂਦੇ, ਜਾਂ ਥੋਪਦੇ ਹੁੰਦੇ ਤਾਂ ਉਹ ਗੱਲ ਵੱਖਰੀ ਆ। ਪਰ ਜੇਕਰ ਖੁਦ ਸਟੱਡੀ ਕੀਤੀ ਹੁੰਦੀ ਤਾਂ ਇਹ ਰਾਜਾਂ ਦਾ ਵਿਸ਼ਾ ਹੈ, ਖੇਤੀ ਰਾਜਾਂ ਦਾ ਵਿਸ਼ਾ ਹੈ। ਇਸੇ ਤਰ੍ਹਾਂ ਇਹ ਵੀ ਜਿਹੜਾ ਮਸਲਾ ਵਾ ਉਹ ਵੀ ਰਾਜਾਂ ਦਾ ਹੀ ਮਸਲਾ ਵਾ। ਜਿਹੜਾ 7ਵਾਂ ਸ਼ਡਿਊਲ ਹੈ ਸੰਵਿਧਾਨ ਦਾ, ਉਹਦੀ 2 ਸੂਚੀ ਦੀ ਐਂਟਰੀ 1 ਨੰਬਰ ਤੇ 2 ਨੰਬਰ ਜੇ ਪੜ੍ਹੀਏ ਤਾਂ ਉਹ ਸ਼ਰੇਆਮ ਇਹ ਗੱਲ ਕਹਿੰਦੀ ਹੈ ਰਾਜਾਂ ਨੂੰ ਅਖਤਿਆਰ ਦਿੱਤਾ ਗਿਆ ਕਿ ਜਿਹੜੀ ਵਿਵਸਥਾ ਹੈ, ਕਾਨੂੰਨ ਵਿਵਸਥਾ ਜਾਂ ਪੁਲਿਸ ਹੈ, ਇਹ ਰਾਜਾਂ ਦੇ ਵਿਸ਼ੇ ਹੈ। ਤੇ ਇਸੇ ਕਰਕੇ ਇਹਨਾਂ ਬਾਰੇ ਰਾਜ ਸਰਕਾਰਾਂ ਕਾਨੂੰਨ ਤੇ ਕਾਰਜਕਾਰੀ ਹੁਕਮ ਜਾਰੀ ਕਰਨ ਦਾ ਅਧਿਕਾਰ ਰੱਖਦੀਆਂ ਨੇ। ਗ੍ਰਹਿ ਮੰਤਰਾਲਾ ਐਸਾ ਕੋਈ ਹੁਕਮ ਨਹੀਂ ਜਾਰੀ ਕਰ ਸਕਦਾ ਜਿਹੜਾ ਇਹਨਾਂ ਨੇ ਕੀਤਾ। ਧਾਰਾ 131 ਉਹਦੇ ਤਹਿਤ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਕੋਲ ਦਾਇਰ ਹੋ ਗਈ ਹੈ, ਕੀਤੀ ਸੀ ਪੰਜਾਬ ਸਰਕਾਰ ਨੇ। ਤੇ 4 ਹਫ਼ਤਿਆਂ ਪਿੱਛੋਂ ਇਹਦੀ ਸੁਣਵਾਈ ਹੋਣੀ ਹੈ ਤੇ ਉਸ ਤੋਂ ਬਾਅਦ ਲਿਖਤੀ ਜਵਾਬ ਦਿੱਤਾ ਨਿਤਿਆਨੰਦ ਰਾਏ ਨੇ। ਅਸਲ ਦੇ ਵਿੱਚ ਫੈਡਰਲਿਜ਼ਮ ਦੇ ਨਾਲ ਗੱਲ ਜੁੜਦੀ ਹੈ ਜਾ ਸਿੱਧੀ ਕਿ ਜਦੋਂ ਰਾਜਾਂ ਦੇ ਅਖਤਿਆਰਾਂ ਉੱਤੇ, ਅਧਿਕਾਰਾਂ ਉੱਤੇ ਡਾਕਾ ਵੱਜਦਾ ਤਾਂ ਅਸੀਂ ਕਹਿੰਦੇ ਕਿ ਫੈਡਰਲਿਜ਼ਮ ਦੀ ਸੰਘੀ ਕੁੱਟੀ ਗਈ ਹੈ। ਜਿਹੜਾ ਸੰਘੀ ਢਾਂਚਾ ਉਹਦੀ ਸੰਘੀ ਕੁੱਟੀ ਗਈ ਹੈ। ਪਰ ਇਹ ਤਾਂ ਚਲੋ ਸਰਕਾਰ ਨੇ ਕਰਤਾ, ਪਰ ਇੱਥੇ ਤਾਂ ਟੈਕਸ ਵੀ ਸਾਰਾ ਜਿਹੜਾ ਉਹ ਉਗਰਾ ਕੇ ਕੇਂਦਰ ਲੈ ਜਾਂਦਾ ਤੇ ਮੁੜ ਕੇ ਸਾਡੇ ਜਿਹੜੇ ਰਾਜ ਆ ਉਹ ਠੂਠਾ ਫੜ ਕੇ ਉੱਥੇ ਤੁਰੇ ਫਿਰਦੇ ਆ। 4100 ਕਰੋੜ ਪਿੱਛੇ ਲੈਣ ਪਿੱਛੇ ਕਿੰਨਾ ਕੁਛ ਕੀਤਾ ਗਿਆ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਕੇਂਦਰ ਸਰਕਾਰ ਸੰਘੀ ਢਾਂਚੇ ਤੇ ਹਮਲਾ ਕਰਦਾ, ਕੱਲ ਸੁਖਬੀਰ ਬਾਦਲ ਨੂੰ ਯਾਦ ਆ ਗਿਆ, ਰੈਲੀ ਦੇ ਵਿੱਚ ਉਹ ਬੋਲੇ ਸੀ, ਉਹ ਕਹਿੰਦੇ ਸੰਘੀ ਢਾਂਚੇ ਤੇ ਵੀ ਅਸੀਂ ਕਰਾਂਗੇ ਗੱਲਬਾਤ। ਪਰ ਕਮਾਲ ਦੀ ਗੱਲ ਹੈ ਜਦੋਂ ਕਸ਼ਮੀਰ ਦੀ ਗੱਲ ਸੀ, ਧਾਰਾ 370 ਦੀ ਗੱਲ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਪ੍ਰਤੀਕਿਰਿਆ ਨਹੀਂ ਸੀ, ਉਦੋਂ ਸੰਘੀ ਢਾਂਚਾ ਨਹੀਂ ਸੀ ਯਾਦ ਆਇਆ। ਇਸੇ ਤਰ੍ਹਾਂ ਜਦੋਂ ਜੀਐਸਟੀ ਆਇਆ ਉਦੋਂ ਮਨਪ੍ਰੀਤ ਬਾਦਲ, ਜਿਹੜੇ ਕਿ ਅੱਜ ਕੱਲ੍ਹ ਕਹਿੰਦੇ ਨੇ ਕਿ ਖਜ਼ਾਨਾ ਖਾਲੀ ਹੈ, ਉਹ ਖੁਦ ਜੀਐਸਟੀ ਦੀ ਵਕਾਲਤ ਕਰਦੇ ਰਹੇ। ਪਰ ਜਦੋਂ ਕੇਂਦਰ ਨੇ ਉਹੀ ਦਿਨ ਦਿਖਾਏ ਠੂਠਾ ਫੜ ਕੇ ਮੰਗਣ ਵਾਲੇ, ਤਾਂ ਉਦੋਂ ਯਾਦ ਆਇਆ ਕਿ ਨਹੀਂ ਪ੍ਰੀਤ ਰਾਜਾਂ ਦਾ ਮਸਲਾ ਸੀ। ਸੋ ਚੰਗੀ ਗੱਲ ਹੈ ਪੰਜਾਬ ਸਰਕਾਰ ਨੇ ਪਹਿਲ ਕੀਤੀ, ਪਰ ਜਿਹੜਾ ਕੇਂਦਰ ਸਰਕਾਰ ਦਾ ਤਰਕ ਆ ਉਹ ਬਿਲਕੁਲ ਨਾਵਾਜ਼ਿਬ, ਗੈਰ ਵਾਜ਼ਿਬ ਤੇ ਤਸੱਲੀ ਬਖਸ਼ ਬਿਲਕੁਲ ਨਹੀਂ ਕਿਹਾ ਜਾ ਸਕਦਾ ਉਹਨੂੰ। ਜੀ ਜੀ।
ਤੇ ਅੱਗੇ ਗੱਲ ਕਰਦੇ ਹਾਂ ਵੀ ਜਿਹੜੀ ਸਰਕਾਰ ਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ, ਉਸ ਦਾ ਹੁਣ ਕਹਿਣਾ ਕਿ ਭੀੜ ਵੱਲੋਂ ਜ਼ਖਮੀ ਕੀਤੇ ਜਾਂ ਮਾਰੇ ਲੋਕਾਂ ਦਾ ਕੋਈ ਰਿਕਾਰਡ ਹੀ ਨਹੀਂ ਉਹਨਾਂ ਕੋਲ। ਹਾਂਜੀ, ਇਹ ਕੇਂਦਰ ਸਰਕਾਰ ਨੇ ਜਵਾਬ ਦਿੱਤਾ। ਕੇਂਦਰ ਸਰਕਾਰ ਤੋਂ ਪੁੱਛਿਆ ਗਿਆ ਸੀਗਾ ਕਿ ਭਾਈ ਤੁਸੀਂ ਦੱਸੋ ਵੀ ਭੀੜ ਤੰਤਰ ਹੈ ਜਿਹੜਾ ਸਾਡੇ ਦੇਸ਼ ਦੇ ਵਿੱਚ ਹਾਵੀ ਹੋ ਗਿਆ, ਉਹਦੇ ਬਾਰੇ ਸਾਨੂੰ ਦੱਸੋ। ਤਾਂ ਉਹਦੇ ਜਿਹੜੇ ਅੰਕੜੇ ਆ ਉਹ ਕੌਮੀ ਅਪਰਾਧ ਰਿਕਾਰਡ ਬਿਊਰੋ, ਜਿਹਨੂੰ ਅਸੀਂ NCRB ਕਹਿ ਦਿੰਦੇ ਹਾਂ, ਉਹਦੇ ਵੱਲੋਂ ਨਹੀਂ ਰੱਖੇ ਜਾਂਦੇ। ਸਰਕਾਰ ਇਹ ਗੱਲ ਕਹਿੰਦੀ ਹੈ ਰਾਜ ਸਭਾ ਦੇ ਵਿੱਚ ਕਿਹਾ ਕਿ ਸਮੂਹਾਂ, ਗੁੰਡਿਆਂ ਜਾਂ ਭੀੜ ਵੱਲੋਂ ਮਾਰੇ ਗਏ, ਜ਼ਖਮੀ ਕੀਤੇ ਗਏ ਲੋਕਾਂ ਦੇ ਅੰਕੜੇ NCRB ਕੋਲੇ ਨਹੀਂ ਰੱਖੇ ਜਾਂਦੇ। ਨਿਤਿਆਨੰਦ ਰਾਏ ਨੇ ਇਹ ਜਵਾਬ ਦਿੱਤਾ ਸੀਗਾ ਕਿ ਭੀੜ ਤੰਤਰ, ਮੌਬ ਲਿੰਚਿੰਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਨੂੰ ਰੋਕਣ ਦੇ ਲਈ ਆਡੀਓ, ਵੀਡੀਓ, ਵਿਜ਼ੂਅਲ ਜਿਹੜੇ ਮੀਡੀਆ ਰਾਹੀਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ। ਤੇ ਇਹ ਕਹਿੰਦੇ ਕਿ ਸਰਕਾਰ ਨੇ ਸਰਵਿਸ ਨੂੰ ਪ੍ਰੋਵਾਈਡਰਾਂ ਝੂਠੀਆਂ ਖਬਰਾਂ ਤੇ ਅਫਵਾਹਾਂ ਫੈਲਾਉਣ, ਜਿਨ੍ਹਾਂ ਦੇ ਵਿੱਚ ਭੀੜ ਦੀ ਹਿੰਸਾ ਨੂੰ ਭੜਕਾਉਣ ਦੀ ਸਮਰੱਥਾ, ਉਹਨਾਂ ਤੋਂ ਰੋਕਣ ਦੇ ਲਈ ਵੀ ਕਦਮ ਚੁੱਕੇ ਨੇ। ਨਿਤਿਆਨੰਦ ਰਾਏ ਰਾਜ ਸਭਾ ਦੇ ਵਿੱਚ ਖੜ ਕੇ ਕੋਰਾ ਝੂਠ ਬੋਲਦੇ ਨੇ। ਨਿਤਿਆਨੰਦ ਰਾਏ ਸ਼ਾਇਦ ਅਖਬਾਰਾਂ ਨਹੀਂ ਪੜ੍ਹਦੇ, ਤਾਂ ਪਰ ਪੰਜਾਬੀ ਰੇਡੀਓ USA ਸੁਣਦੇ ਹੋਏ ਤਾਂ ਇਹਨਾਂ ਰਿਪੋਰਟਾਂ ਨੂੰ ਜ਼ਰੂਰ ਸੁਣ ਲੈਣ। ਅਸਲ ਦੇ ਵਿੱਚ ਕੀ ਹੋਇਆ ਕਿ ਰਾਈਟਰ ਦੀ ਇੱਕ ਰਿਪੋਰਟ ਆਈ ਸੀ। ਰਾਈਟਰ ਬਹੁਤ ਵੱਡਾ ਇੱਕ ਕੌਮੀ ਅਦਾਰਾ ਵਾ। ਰਾਈਟਰ ਦੀ ਇੱਕ ਰਿਪੋਰਟ ਆਈ ਸੀ, ਪਰ ਇਹ ਤਾਂ ਐਸੇ ਲੋਕ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੇ ਕੋਲੇ ਕਿਸਾਨਾਂ ਤੱਕ ਦੀ ਸੂਚੀ ਨਹੀਂ। ਉਹਨਾਂ ਕਿਸਾਨਾਂ ਤੋਂ ਹੀ ਮਾਫੀਆਂ ਮੰਗਦੇ ਨੇ ਕਿ ਯਾਰ ਸਾਡੇ ਤੋਂ ਬਿੱਲ ਗਲਤ ਆ ਗਏ, ਪਰ ਉਹਨਾਂ ਕਿਸਾਨਾਂ ਦੀਆਂ ਸ਼ਹੀਦੀਆਂ, ਉਹਨਾਂ ਕਿਸਾਨਾਂ ਦੀਆਂ ਸ਼ਹਾਦਤਾਂ ਦੀ ਇਹਨਾਂ ਕੋਲੇ ਕੋਈ ਲਿਸਟ ਨਹੀਂ। ਉਹ ਕਿਸਾਨ ਵੀ ਦੇਸ਼ ਦਾ ਹੀ ਨੁਮਾਇੰਦਾ। ਰਾਈਟਰ ਦੀ ਇੱਕ ਰਿਪੋਰਟ ਆਈ ਸੀ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 2010 ਤੋਂ ਲੈ ਕੇ 2017 ਤੱਕ 63 ਜਿਹੜੇ ਗਊ ਰੱਖਿਅਕ ਹੈ, 63 ਉਹਨਾਂ ਨੇ ਹਮਲੇ ਕੀਤੇ, ਅਟੈਕ ਕੀਤੇ। ਤਾਂ ਇਹਨਾਂ ਨੇ ਮੋਸਟ ਜਿਹੜੇ ਹਮਲੇ ਹੋਏ ਆ 2010 ਤੇ 2017, ਮੋਸਟਲੀ ਜਿਹੜੇ ਹਮਲੇ ਹੋਏ ਆ ਉਹ 2014 ਤੋਂ ਬਾਅਦ, ਜਦੋਂ ਕਿ ਨਰਿੰਦਰ ਮੋਦੀ ਸੱਤਾ ਦੇ ਵਿੱਚ ਆਉਂਦੇ ਆ, ਤਾਂ ਉਸ ਤੋਂ ਬਾਅਦ ਹੋਇਆ 97%। ਇਹ ਰਿਪੋਰਟ ਰਾਈਟਰ ਦੀ ਆ, ਤੁਸੀਂ ਗੂਗਲ ਤੇ ਜਾ ਕੇ ਵੀ ਇਸ ਚੀਜ਼ ਨੂੰ ਪੜ੍ਹ ਸਕਦੇ ਹੋ। 28 ਇੰਡੀਅਨਸ, 24 ਉਹਨਾਂ ਦੇ ਵਿੱਚੋਂ ਮੁਸਲਿਮ ਸੀਗੇ, ਇਹਨਾਂ ਘਟਨਾਵਾਂ ਦੇ ਵਿੱਚ ਮਾਰੇ ਗਏ ਤੇ 24 ਇੰਜਰਡ ਹੋ ਗਏ। ਇਸੇ ਤਰ੍ਹਾਂ 29 ਜੂਨ 2017 ਦੀ ਇੱਕ ਰਿਪੋਰਟ ਸੀ, ਜਦੋਂ ਮੌਬ ਲਿੰਚਿੰਗ ਇਸ ਦੇਸ਼ ਦੇ ਵਿੱਚ ਪੂਰੇ ਜੋਬਨ ਤੇ ਸੀ। ਉਹ ਕਹਿੰਦੇ ਸੀਗੇ ਕਿ 97% ਕੋਰਿਲੇਟਡ ਅਟੈਕਸ ਉਦੋਂ ਆ ਰਹੇ ਨੇ ਜਦੋਂ 2014 ਤੋਂ ਬਾਅਦ PM ਮੋਦੀ ਸੱਤਾ ਦੇ ਵਿੱਚ ਆਏ। ਇਸੇ ਤਰ੍ਹਾਂ ਇੱਕ ਹੋਰ ਰਿਪੋਰਟ ਹੈ, ਉਹ ਅਦਾਰਾ ਵੀ ਮੇਰੇ ਖਿਆਲ ਦੇ ਨਾਲ ਕਾਫੀ ਵੱਡਾ ਅਦਾਰਾ, ਤੇ ਉਹਦੀ ਇੱਕ ਰਿਪੋਰਟ ਜਿਹੜੀ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਅਟੈਕ ਨੇ, PM ਮੋਦੀ ਜਦੋਂ 2014 ਦੇ ਵਿੱਚ ਆਏ ਨੇ, ਤਾਂ ਉਦੋਂ ਬਾਅਦ ਜਿਹੜੇ 63 ਅਟੈਕ ਹੋਏ ਨੇ, ਉਹਨਾਂ ਦੇ ਵਿੱਚੋਂ 95% ਸੌਰੀ, ਉਹ ਮੁਸਲਮਾਨ ਸੀਗੇ। ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀਆਂ ਡੈਥਸ ਹੋਈਆਂ, 28 ਬੰਦੇ ਮਾਰੇ ਗਏ 63 ਐਕਸੀਡੈਂਟਾਂ ਦੇ ਵਿੱਚ। ਤੇ ਇੰਡੀਅਨ ਸਪੈਂਡ ਕੰਟੈਂਟ ਐਨਾਲਿਸਿਸ ਆਫ ਇੰਗਲਿਸ਼ ਮੀਡੀਆ, ਇਹਨਾਂ ਦੀ ਇਹ ਰਿਪੋਰਟ ਸੀਗੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਜਦੋਂ ਤੋਂ ਨਰਿੰਦਰ ਮੋਦੀ ਜਿਹੜੇ ਸੱਤਾ ਦੇ ਵਿੱਚ ਆਉਂਦੇ ਆ, ਇਹਨਾਂ ਨੇ ਬਕਾਇਦਾ ਈਅਰ ਵਾਈਜ਼ ਵੀ ਦੱਸਿਆ। ਜਦੋਂ ਜੂਨ 25 ਦੀ ਗੱਲ ਆ, ਜਦੋਂ ਇਹਨਾਂ ਨੇ ਸਾਰਾ ਐਨਾਲਿਸਿਸ ਕੀਤਾ ਸੀਗਾ, ਤਾਂ ਉਹ ਕਹਿੰਦੇ ਸੀਗੇ ਕਿ ਜਿਹੜੇ 28 ਇੰਡੀਅਨ ਮਾਰੇ ਆ, ਇਹਨਾਂ ਦੇ ਵਿੱਚ 24 ਮੁਸਲਮਾਨ ਆ, ਜਿਹੜੇ ਕਿ 86% ਬਣਦੇ ਆ। 124 ਬੰਦੇ ਜਿਹੜੇ ਆ ਉਹ ਜ਼ਖਮੀ ਕੀਤੇ ਗਏ। ਇਹਨਾਂ ਸਾਰੇ ਟੈਕਸ ਦੇ ਵਿੱਚ ਅੱਧੀ ਰੇਸ਼ੋ ਤੋਂ ਵੱਧ, ਜਾਣੀ ਕਿ 52-55%, ਉਹ ਸਿਰਫ ਅਫਵਾਹਾਂ ਤੇ ਆਧਾਰਿਤ ਸੀਗੇ। ਮੋਸਟਲੀ ਇਹਨਾਂ ਦੇ ਵਿੱਚ ਮੁਸਲਿਮ ਨੂੰ ਅਟੈਕ ਕੀਤਾ ਗਿਆ, ਪਰ ਜਿਹੜੇ 52% ਸੀਗੇ ਉਹ ਅਫਵਾਹਾਂ ਤੇ ਆਧਾਰਿਤ ਸੀਗੇ। ਇੱਕ ਸਰਵੇ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲੀ। ਸੋ ਨੈਸ਼ਨਲ ਜਿਹੜਾ NCRB ਉਹਦੇ ਕੋਲ ਕੋਈ ਰਿਕਾਰਡ ਨਹੀਂ ਆ, ਜਾਂ ਜਿਹੜਾ ਸਟੇਟ ਕ੍ਰਾਈਮ ਡਾਟਾ ਉਹਦੇ ਕੋਲੇ ਕੋਈ ਅਟੈਕ, ਉਹਦੇ ਕੋਲ ਕੋਈ ਰਿਕਾਰਡ ਨਹੀਂ ਆ। ਪਰ ਬਾਵਜੂਦ ਇਸ ਦੇ ਜੇ ਅਸੀਂ ਚੰਦ ਕੁ ਮੀਡੀਆ ਅਦਾਰੇ ਫਰੋਲ ਲਈਏ, ਤਾਂ ਉਹ ਸਾਨੂੰ ਸਾਰੇ ਦੇਸ਼ ਦੀ ਜਿਹੜੀ ਹੈ ਉਹ ਸਥਿਤੀ ਦੱਸ ਦਿੰਦੇ ਕਿ ਸਥਿਤੀ ਕੀ ਹੈ। ਬਹੁਤ ਵਾਰੀ ਡਿਬੇਟਸ ਵੀ ਹੋਈਆਂ ਨੇ। ਜੂਨ 7 2021 ਦੀ ਇੱਕ ਰਿਪੋਰਟ ਆ, ਜਦੋਂ ਮੇਵਾਤ ਏਰੀਆ ਸੀਗਾ ਆਪਣੇ ਹਰਿਆਣਾ ਦੇ ਵਿੱਚ ਪੈਂਦਾ, ਉੱਥੇ 25 ਸਾਲਾ ਮੁੰਡਾ ਮਾਰ ਦਿੱਤਾ ਗਿਆ ਸੀਗਾ। ਆਸਿਫ ਉਹਦਾ ਨਾਂ ਸੀ, ਆਸਿਫ ਖਾਨ, ਤੇ ਉਹ ਮੈਡੀਸਨ ਲੈਣ ਗਿਆ ਸੀ, ਉਹਦੇ ਤੇ ਅਟੈਕ ਹੋਇਆ। ਮਹਸਿਨ ਸ਼ੇਖ ਵਿਚਾਰਾ ਲੰਚ ਕੀਤਾ ਗਿਆ। ਪੁਣੇ ਦੀ ਗੱਲ ਹੈ, ਜਦੋਂ ਜੂਨ 2014 ਦੀ ਇਹ ਗੱਲ ਆ। ਪਹਿਲੂ ਖਾਨ ਦਾ ਨਾਮ ਆਉਂਦਾ ਹੈ। ਬਹੁਤ ਬੜੇ ਨਾਮ ਨੇ ਇਹਨਾਂ ਚੀਜ਼ਾਂ ਦੇ ਵਿੱਚ। ਸੋ ਨਿਤਿਆਨੰਦ ਰਾਏ ਜੀ ਸ਼ਾਇਦ ਜੇ ਚੰਦ ਮਿੰਟ ਕੱਢ ਕੇ ਗੂਗਲ ਤੇ ਜਾ ਕੇ ਚੀਜ਼ਾਂ ਸਰਚ ਕਰ ਲੈਂਦੇ, ਤਾਂ ਉਹਨਾਂ ਨੂੰ ਝੂਠ ਨਾ ਮਾਰਨਾ ਪੈਂਦਾ। ਪਰ ਅਸਲ ਦੇ ਵਿੱਚ ਸਰਕਾਰਾਂ ਲੁਕਾਉਂਦੀਆਂ ਕਿਉਂ ਨੇ? ਕਿਉਂਕਿ ਸਰਕਾਰਾਂ ਨੂੰ ਇਹ ਲੱਗਦਾ ਕਿ ਇਹਨਾਂ ਚੀਜ਼ਾਂ ਤੇ ਜਦੋਂ ਸਰਕਾਰ ਦਾ ਵਰਸ਼ਨ ਆ ਜਾਏਗਾ, ਤਾਂ ਵਰਸ਼ਨ ਮੀਡੀਆ ਦੇ ਵਿੱਚ ਛਪੇਗਾ।
ਜਦੋਂ ਮੀਡੀਆ ਦੇ ਵਿੱਚ ਛਪੇਗਾ ਤਾਂ ਮੀਡੀਆ ਨੂੰ ਇੱਕ ਐਸੀ ਖਬਰ ਮਿਲੇਗੀ ਜਿਹਦੇ ਨਾਲ ਭਾਰਤ ਦੀ ਛਵੀ ਵਧੀਆ ਬਣੇਗੀ। ਪਰ ਸ਼ਾਇਦ ਇਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ, ਜਾਂ ਇਹਨਾਂ ਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਹੋਣਾ ਕਿ ਹੁਣ ਮੀਡੀਆ ਬਾਰੇ ਵੀ ਪਤਾ ਲੱਗ ਗਿਆ ਕਿ ਮੀਡੀਆ ਕਿੱਥੇ ਸਟੈਂਡ ਕਰਦਾ ਭਾਰਤ ਦਾ। ਪਰ ਹੁਣ ਨਾਲ ਨਾਲ ਸਰਕਾਰ ਬਾਰੇ ਵੀ ਪਤਾ ਹੈ, ਸਰਕਾਰ ਬਾਰੇ ਕੋਈ ਵੀ ਜਿਹੜੀ ਗੱਲ ਆਉਂਦੀ ਹੈ ਉਹਨੂੰ ਲੋਕ ਖੰਗਾਲ ਲੈਂਦੇ ਨੇ। ਜਦੋਂ ਖੰਗਾਲੋਗੇ ਤਾਂ ਫਿਰ ਆਪੇ ਪਤਾ ਲੱਗ ਜੂ ਕਿ ਪਿਛਲੇ 7 ਸਾਲਾਂ ਦੇ ਵਿੱਚ ਅਸੀਂ ਕੀਤਾ ਕੀ ਹੈ। ਜੀ ਬਿਲਕੁਲ, ਕਰਨਾ ਕੀ ਆ ਉਹ ਤਾਂ ਸਾਹਮਣੇ ਹੀ ਹੈਗਾ ਇਹਨਾਂ ਦਾ। ਤੇ ਅੱਗੇ ਟੋਲ ਪਲਾਜ਼ਿਆਂ ਦੇ ਉੱਤੋਂ ਉਹ ਚੱਕ ਲੈਣੇ ਸੀਗੇ, ਜਿਸ ਤਰ੍ਹਾਂ ਉਹ ਬੰਦ ਕੀਤੇ ਸੀਗੇ, ਪਰ ਹੁਣ ਕਹਿੰਦੇ ਆ ਕਿ ਉਸੇ ਤਰ੍ਹਾਂ ਰਹਿਣਗੇ ਕਿਉਂਕਿ ਇਹਨਾਂ ਨੇ ਰੇਟ ਵਧਾ ਦਿੱਤੇ। ਹਾਂਜੀ, ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਡਟੇ ਰਹਿਣਗੇ। ਅਸਲ ਦੇ ਵਿੱਚ ਇਹਨਾਂ ਨੇ ਰੇਟ ਵਧਾਏ ਆ, ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ ਧਰਨੇ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਕਿ ਹੁਣ ਧਰਨੇ ਜਾਰੀ ਰਹਿਣਗੇ। ਤੇ ਦਿੱਲੀ ਮੋਰਚੇ ਦੀ ਜਿਹੜੀ ਸਮਾਪਤੀ ਦਾ ਐਲਾਨ ਹੋਇਆ ਸੀ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਪੜਾਅਵਾਰ ਅਸੀਂ ਸੰਘਰਸ਼ ਨੂੰ ਖਤਮ ਕਰ ਦਿਆਂਗੇ ਤੇ 15 ਦਸੰਬਰ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਟੋਲਾਂ ਤੋਂ ਧਰਨੇ ਜਿਹੜੇ ਆ ਉਹ ਚੁੱਕ ਲਾਂਗੇ। ਪਰ ਹੁਣ ਜਿਹੜਾ ਇੱਕ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰੇ ਆ, ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਆ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਦੇ ਵਿੱਚ ਚੱਲੇ ਆ, ਉਹਨਾਂ ਨੂੰ ਤਾਂ ਸਮਾਪਤ ਕਰ ਦਿੱਤਾ ਗਿਆ। ਪਰ ਟੋਲ ਪਲਾਜ਼ਿਆਂ ਦੇ ਰੇਟ ਵਧੇ ਆ ਤੇ ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਧਰਨਾ ਜਿਹੜਾ ਉਹ ਜਾਰੀ ਰੱਖਣ ਦਾ ਐਲਾਨ ਕੀਤਾ। ਅਸਲ ਦੇ ਵਿੱਚ ਖੇਡ ਕੀ ਹੈ? ਖੇਡ ਇਹ ਹੈ ਕਿ ਪੰਜਾਬ ਦੇ ਵਿੱਚ ਲੰਘੇ 1 ਸਾਲ ਦੇ ਵਿੱਚ 2000 ਕਰੋੜ ਰੁਪਇਆ ਲੋਕਾਂ ਦਾ ਬਚਿਆ ਟੋਲ ਪਲਾਜ਼ਿਆਂ ਦੇ ਉੱਤੇ। 2000 ਕਰੋੜ ਰੁਪਏ ਦਾ ਟੋਲ ਉਗਰਾ ਲੈਣਾ ਸੀਗਾ। ਇਸੇ ਚੀਜ਼ ਨੂੰ ਜੇਕਰ ਅਸੀਂ ਦੇਖੀਏ ਤਾਂ ਪੰਜਾਬੀ ਸਾਲ ਭਰ ਦੇ ਵਿੱਚ 39 ਟੋਲ ਪਲਾਜ਼ੇ ਨੇ ਸਾਡੇ, 40 ਸ਼ਾਇਦ 40 ਟੋਲ ਪਲਾਜ਼ਿਆਂ ਦੇ ਉੱਤੇ ਪੰਜਾਬੀ ਜਿਹੜੇ ਨੇ 1200 ਕਰੋੜ ਰੁਪਇਆ ਸਰਕਾਰ ਨੂੰ ਦੇ ਦਿੰਦੇ ਨੇ 1 ਸਾਲ ਦੇ ਵਿੱਚ ਦੀ, ਜਦ ਕਿ ਕੁੱਲ ਤਾਂ 2000 ਕਰੋੜ ਤੋਂ ਵੀ ਵੱਧ ਦਾ ਫਾਇਦਾ ਹੋਇਆ। ਉਹਦੇ ਵਿੱਚ ਹਰਿਆਣੇ ਦੀ ਕੈਲਕੂਲੇਸ਼ਨ ਵੀ, ਉਹਦੇ ਵਿੱਚ ਕੁਝ ਥਾਵਾਂ ਤੇ ਟੋਲ ਬਾਅਦ ਦੇ ਵਿੱਚ ਜਿਹੜੇ ਆ ਰੋਕੇ ਗਏ ਸੀਗੇ ਟੋਲ ਪਲਾਜ਼ੇ, ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਸੀਗੇ। ਦੇਸ਼ ਦੇ ਵਿੱਚ 700 ਦੇ ਕਰੀਬ ਟੋਲ ਪਲਾਜ਼ੇ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਰਾਜਸਥਾਨ ਦੇ ਵਿੱਚ ਨੇ, ਸ਼ਾਇਦ 90-91 ਟੋਲ ਪਲਾਜ਼ੇ ਨੇ। ਪਰ ਸਵਾਲ ਵੱਡਾ ਇਹ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਬਈ ਅਸੀਂ ਤੁਹਾਡੇ ਤੋਂ ਜਦੋਂ ਤੁਸੀਂ ਕਾਰ ਲਾਓਗੇ ਤਾਂ ਅਸੀਂ ਰੋਡ ਟੈਕਸ ਲੈਣਾ। ਰੋਡ ਟੈਕਸ ਲੈ ਲਿਆ, ਠੀਕ ਆ, ਉਹਦੀ ਕਮਾਈ ਵੀ ਰਾਜ ਸਰਕਾਰਾਂ ਨੂੰ ਵੀ ਆਉਂਦੀ ਹੈ ਰੋਡ ਟੈਕਸ ਦੀ, ਤੇ ਉਹਦੀ ਕਮਾਈ ਵਿੱਚੋਂ ਥੋੜਾ ਜਿਹਾ ਸ਼ੇਅਰ ਕੇਂਦਰ ਸਰਕਾਰ ਨੂੰ ਵੀ ਆਉਂਦਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਬਈ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਹੈ ਉਹਨੇ ਸੜਕਾਂ ਬਣਾਈਆਂ। ਪਰ ਜਦੋਂ ਟੋਲ ਲੱਗਦਾ ਹੈ, ਟੋਲ ਦਾ ਰੀਜ਼ਨ ਅਸੀਂ ਪੁੱਛਦੇ ਹਾਂ ਕਿ ਰੀਜ਼ਨ ਬਈ ਟੋਲ ਕਿਉਂ ਲੱਗ ਰਿਹਾ ਹੈ, ਉਹ ਕਹਿੰਦੇ ਨੇ ਕਿ ਨਹੀਂ, ਸੜਕ ਕੰਪਨੀ ਨੇ ਬਣਾਈ ਹੈ। ਹੁਣ ਕਮਾਲ ਦੀ ਗੱਲ ਹੈ, ਸਾਡੇ ਇੱਥੇ ਬੜੀ ਸ਼ਸ਼ੋ ਪੰਜ ਹੈ। ਮੈਂ ਜਦੋਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮੇਰੇ ਸਾਹਮਣੇ ਸਭ ਤੋਂ ਪਹਿਲਾਂ ਨਜ਼ਰ ਪਿਆ ਕਿ ਬਈ ਡੈਮੋਕ੍ਰੇਸੀ ਨੂੰ ਵੈਲਫੇਅਰ ਸਟੇਟ ਕਿਹਾ ਜਾਂਦਾ ਹੈ। ਚਲੋ ਠੀਕ ਆ, ਹੁਣ ਡੈਮੋਕ੍ਰੇਸੀ ਵੀ ਇੱਥੇ ਕਿਹੜੀ ਮਤਲਬ ਕਿ ਕਿਵੇਂ ਡਿਫਾਈਨ ਕੀਤੀ ਜਾਂਦੀ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ। ਪਰ ਵੈਲਫੇਅਰ ਸਟੇਟ ਕਹਿੰਦੀ ਕਿ ਸੜਕਾਂ ਤੁਹਾਨੂੰ ਫ੍ਰੀ ਆ, ਸੜਕਾਂ ਤੁਹਾਡੀ ਬਣਾਉਗੀ ਨੈਸ਼ਨਲ ਹਾਈਵੇ ਅਥਾਰਟੀ, ਪਰ ਸੜਕਾਂ ਕੰਪਨੀਆਂ ਬਣਾਉਣਗੀਆਂ। ਤੁਹਾਨੂੰ ਜੇ ਕਾਰ ਲਾਓਗੇ, ਤੁਹਾਨੂੰ ਜਿਹੜਾ ਕੋਈ ਵੀ ਵਹੀਕਲ ਲਾਓਗੇ, ਰੋਡ ਟੈਕਸ ਦੇਣਾ ਪੈਣਾ ਹੈ। ਕਮਾਲ ਦੀ ਗੱਲ ਹੈ, ਡਬਲ ਉਗਰਾਹੀ ਆ, ਰੋਡ ਟੈਕਸ ਵੀ ਦਿਓ ਪਲੱਸ ਟੋਲ ਵੀ ਭਰੋ। ਪਰ ਇਹ ਨਾ ਹਰੇਕ ਗੱਲ ਦੇ ਵਿੱਚ ਕਾਪੀ ਕਰ ਲੈਂਦੇ ਆ ਬਾਹਰਲੇ ਸਿਸਟਮ ਨੂੰ, ਕਿਉਂਕਿ ਜਿਹੜੇ ਸਰਕਾਰ ਸਮਰਥਕ ਹੈ ਲੋਕ ਤਾਂ ਚਲੋ ਖੈਰ ਭਗਤ ਵੀ ਕਹਿ ਦਿੰਦੇ ਆ, ਪਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦੀ ਮਰਿਆਦਾ ਹੈ। ਪੰਜਾਬੀ ਰੇਡੀਓ ਯੂਐਸਏ ਦੀ ਤਾਂ ਖਾਸ ਕਰਕੇ ਵਰਡਿੰਗ ਸ਼ਬਦਾਵਲੀ ਨੂੰ ਲੈ ਕੇ ਇੱਕ ਖਾਸ ਮਰਿਆਦਾ ਹੈ, ਪ੍ਰੋਫੈਸ਼ਨਲ ਹੈ। ਤਾਂ ਉਹ ਕੀ ਕਰਦੇ ਆ, ਕਹਿੰਦੇ ਕਿ ਦੇਖੋ ਫਲਾਣੇ ਥਾਂ ਫਲਾਣੇ ਦੇਸ਼ ਦੇ ਵਿੱਚ ਆਏ ਹੁੰਦਾ, ਸਾਡੇ ਦੇਸ਼ ਦੇ ਵਿੱਚ ਆਹ ਹੋ ਰਿਹਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਰੋਡਸ ਬਣਦੀਆਂ ਨੇ, ਹਾਈਵੇਜ਼ ਬਣਦੇ ਨੇ, ਹਾਈਲੀ ਸਪੀਡ ਬਣਦੇ ਨੇ, ਤਾਂ ਉਹਨਾਂ ਦੇ ਵਿੱਚ ਅਲਟਰਨੇਟ ਰੋਡ ਦਿੱਤੀ ਜਾਂਦੀ ਕਿ ਜੇਕਰ ਤੁਸੀਂ ਸਲੋ ਜਾਣਾ, ਟੋਲ ਨਹੀਂ ਭਰਨਾ, ਤਾਂ ਤੁਹਾਡੇ ਕੋਲ ਇੱਕ ਆਪਸ਼ਨ ਹੈ। ਇੱਥੇ ਆਪਸ਼ਨ ਵੀ ਹੈ ਨਹੀਂ। ਸੋ ਟੋਟਲੀ ਲੋਕਾਂ ਦੀ ਜੇਬ ਤੇ ਡਾਕਾ ਵਾ। ਹੁਣ ਸਰਕਾਰ ਦੇ ਵਿਰੁੱਧ ਇੱਕ ਹੋਰ ਮੋਰਚਾ ਖੁੱਲ ਗਿਆ ਟੋਲ ਪਲਾਜ਼ਿਆਂ ਦੇ ਉੱਤੇ। ਮੇਰੇ ਖਿਆਲ ਦੇ ਨਾਲ ਟੋਲ ਪਲਾਜ਼ਿਆਂ ਦੇ ਉੱਤੋਂ ਵੀ ਜਿਹੜੇ ਕਿਸਾਨ ਆ, ਲੋਕਾਂ ਦੀ ਜੇਬ ਥੋੜੀ ਜਿਹੀ ਹਲਕੀ ਕਰਕੇ ਉੱਠਣਗੇ, ਔਰ ਇਹ ਚਾਹੀਦਾ ਸੀਗਾ। ਇੱਕ ਹੋਰ ਬੜਾ ਵੱਡਾ ਲੂਪ ਹੋਲ ਹੈ ਕਿ ਜਿਹੜੇ ਸਟੇਟ ਹਾਈਵੇਜ਼ ਨੇ, ਜਿਹੜੀਆਂ ਸਟੇਟ ਦੀਆਂ ਚੌੜੀਆਂ ਸੜਕਾਂ ਵਾ, ਉਹ ਤੇ ਸਫਾਈ ਨਰੇਗਾ ਤੋਂ ਕਰਾਉਂਦੇ ਆ। ਨਰੇਗਾ ਨੂੰ ਪੈਸੇ ਕੌਣ ਦਿੰਦਾ? ਸਰਕਾਰ ਦਿੰਦੀ ਹੈ, ਜਦ ਕਿ ਉਹਨਾਂ ਦਾ ਰੱਖ ਰਖਾਵ ਦਾ ਫਰਜ਼ ਬਣਦਾ ਹੈ ਜਿਹੜੇ ਟੋਲ ਲੈ ਰਹੀਆਂ ਕੰਪਨੀਆਂ, ਪਰ ਸਫਾਈ ਕਰਾਉਂਦੇ ਨਰੇਗਾ ਕਰਮਚਾਰੀਆਂ ਤੋਂ। ਇਹ ਵੀ ਇੱਕ ਚਲਾਕੀ ਹੈ ਨਾ ਕੰਪਨੀਆਂ ਨੂੰ ਹੋਰ ਬੈਨੀਫਿਟ ਦੇਣ ਦੀ, ਹੋਰ ਮੁਨਾਫਾ ਕਮਾਉਣ ਦੀ। ਜੀ ਜੀ, ਚਲਾਕੀਆਂ ਤੇ ਬਹੁਤ ਹੈ ਜੀ ਵਰਤਣ ਦੇ। ਤੇ ਅੱਗੇ ਅਖੀਰਲੀ ਖਬਰ ਕਰਦੇ ਹਾਂ ਆਪਾਂ। ਵੈਸੇ ਤਾਂ ਹੁਣ ਇਲੈਕਸ਼ਨਾਂ ਕਰਕੇ ਬਹੁਤ ਕੁਝ ਚੱਲ ਰਿਹਾ। ਸਿੱਧੂ ਨੇ ਹਰਭਜਨ ਸਿੰਘ ਨਾਲ ਫੋਟੋ ਸ਼ੇਅਰ ਕਰਕੇ ਹੋਰ ਨਵੀਂ ਚਰਚਾ ਛੇੜ ਦਿੱਤੀ ਹੈ।
ਹਾਂਜੀ, ਬਿਲਕੁਲ ਇਹਦੀ ਬੜੀ ਚਰਚਾ ਸਾਰਾ ਦਿਨ ਹੀ ਇਹਦੇ ਤੇ ਸੋਸ਼ਲ ਮੀਡੀਆ ਤੇ, ਚਲੋ ਹਰ ਕੋਲੇ ਬੜਾ ਟਾਈਮ ਹੈ ਅੱਜ-ਕੱਲ੍ਹ ਹਨਾ। ਸੋਸ਼ਲ ਮੀਡੀਆ ਤੇ ਬੜੀ ਚਰਚਾ ਹੋਈ ਕਿ ਬਈ ਸਿੱਧੂ ਸਾਹਿਬ ਤਾਂ ਹਰਭਜਨ ਸਿੰਘ ਕੋਲੇ ਚਲੇ ਗਏ ਆ, ਤੇ ਪਰ ਉਹਨਾਂ ਨੇ ਨਾ ਅਸਲ ਦੇ ਵਿੱਚ ਫੋਟੋ ਤਾਂ ਚਲੋ ਕੋਈ ਵੀ ਬੰਦਾ ਕਿਸੇ ਨਾਲ ਵੀ ਪਾ ਸਕਦਾ, ਦੋਨੇ ਖਿਡਾਰੀ ਨੇ, ਦੋਨੇ ਦੇਸ਼ ਲਈ ਖੇਡੇ ਨੇ, ਤੇ ਚਲੋ ਦੋਨਾਂ ਦੀਆਂ ਪ੍ਰਾਪਤੀਆਂ ਵੀ ਬੜੀਆਂ ਵੱਡੀਆਂ ਨੇ, ਚੰਗੀ ਗੱਲ ਹੈ ਜੇ ਕੋਈ ਬੰਦਾ ਕਿਸੇ ਦੇ ਘਰ ਮਿਲਣ ਜਾਂਦਾ ਹੈ। ਪਰ ਫੋਟੋ ਜਿਹੜੀ ਹੈ ਉਹਦੀ ਕੈਪਸ਼ਨ ਜੇ ਤੁਸੀਂ ਪੜ੍ਹੋਗੇ ਤਾਂ ਕੈਪਸ਼ਨ ਬੜੀ ਖਾਸ ਹੈ। ਉਹਦੇ ਵਿੱਚ ਲਿਖਿਆ ਚਮਕਦੇ ਸਿਤਾਰੇ ਭੱਜੀ ਨਾਲ, ਸੰਭਾਵਨਾਵਾਂ ਤਹਿਤ ਫੋਟੋ ਅਪਲੋਡ ਕੀਤੀ ਹੈ। ਸੋ ਜਦੋਂ ਉਹਨਾਂ ਬਾਰੇ ਪੁੱਛਿਆ ਗਿਆ, ਉਹ ਕਹਿੰਦੇ ਮੇਰੀ ਗੱਲ ਸੁਣੋ, ਇਹ ਫੋਟੋ ਸਭ ਕੁਝ ਬਿਆਨ ਕਰ ਰਹੀ ਹੈ। ਮੈਂ ਕੀ ਕਿਹਾ? ਸੰਭਾਵਨਾਵਾਂ ਤਹਿਤ, ਕਈ ਸੰਭਾਵਨਾਵਾਂ ਨੇ, ਇਹ ਸੰਭਵ ਨੇ। ਸੋ ਹੁਣ 2022 ਦੀਆਂ ਚੋਣਾਂ ਹੋਣੀਆਂ ਨੇ, ਤੇ ਕੁਝ ਦਿਨ ਪਹਿਲਾਂ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਇਹਨਾਂ ਖਬਰਾਂ ਦਾ ਖੰਡਨ ਕਰਕੇ ਹਟੇ ਆ ਕਿ ਬਈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆ, ਖਬਰਾਂ ਦਰਅਸਲ ਝੂਠ ਸੀ। ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਹਰਭਜਨ ਸਿੰਘ ਨੂੰ ਕਿਸੇ ਪਾਰਟੀ ਨਾਲ ਜੋੜਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਭਾਜਪਾ ਦੇ ਜਾਣ ਦੇ ਵਿੱਚ ਚਰਚੇ ਸੀਗੇ। ਉਸ ਤੋਂ ਪਹਿਲਾਂ ਜਦੋਂ 2017 ਦਾ ਇਲੈਕਸ਼ਨ ਸੀਗਾ, ਉਦੋਂ ਵੀ ਚਰਚੇ ਸੀਗੇ ਕਿ ਹਰਭਜਨ ਸਿੰਘ ਜਿਹੜੇ ਆ ਉਹ ਸ਼ਾਮਲ ਹੋ ਸਕਦੇ ਨੇ, ਆਪਣੀ ਸ਼ਾਇਦ ਕਾਂਗਰਸ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਗਿਆ ਸੀਗਾ। ਪਰ ਅਸਲ ਦੇ ਵਿੱਚ ਨਾ ਜਿਹੜੀ ਟਸਲ ਹੈ ਜਾਂ ਜਿਹੜੀ ਹੋੜ ਲੱਗੀ ਹੋਈ ਹੈ, ਉਹ ਇਹ ਹੈ ਕਿ ਸਿੱਧੂ ਸਾਹਿਬ ਚਾਹੁੰਦੇ ਨੇ ਕਿ ਖੇਮਾ ਮਜ਼ਬੂਤ ਹੋਏ। ਖੇਮਾ ਮਜ਼ਬੂਤ ਕਿਉਂ ਹੋਏਗਾ ਕਿ ਜੇਕਰ ਖੇਮਾ ਮਜ਼ਬੂਤ ਹੋਏਗਾ ਤਾਂ ਟਿਕਟਾਂ ਵੱਧ ਮਿਲਣਗੀਆਂ, ਟਿਕਟਾਂ ਵੱਧ ਮਿਲਣਗੀਆਂ ਤਾਂ ਹੋ ਸਕਦਾ ਐਮਐਲਏ ਆਪਣੇ ਖੇਮੇ ਵਾਲੇ ਜਿੱਤ ਜਾਣ। ਜੇ ਐਮਐਲਏ ਜਿੱਤਣਗੇ ਤੇ ਕੱਲ ਨੂੰ ਪਾਰਟੀ ਪੁੱਛੂਗੀ ਕਿ ਭਾਈ ਚੁਣ ਲਓ ਵਿਧਾਇਕ ਦਲ ਦਾ ਨੇਤਾ। ਵੈਸੇ ਤਾਂ ਕਾਂਗਰਸ ਦਾ ਕੰਮ ਕਰਨ ਦਾ ਤਰੀਕਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕੀ ਹੈ, ਪਰ ਉਹ ਕਹਿਣਗੇ ਕਿ ਵਿਧਾਇਕ ਦਲ ਦਾ ਨੇਤਾ ਚੁਣ ਲਓ, ਤੇ ਜਿਹਦੇ ਵਿਧਾਇਕ ਵੱਧ ਹੋਣਗੇ ਉਹੀ ਕਹਿਣਗੇ ਕਿ ਜੀ ਨੇਤਾ ਤਾਂ ਚੁਣਿਆ ਹੋਇਆ ਹੀ ਹੈ, ਸਿੱਧੂ ਸਾਹਿਬ ਹੈਗੇ ਨੇ ਬਸ। ਸਿੱਧੂ ਮੂਸੇਵਾਲਾ ਵੀ ਇਸੇ ਕਰਕੇ ਹੀ ਲਿਆਂਦਾ ਹੈ। ਅੱਜ ਕੱਲ ਜੁਆਇਨਿੰਗਸ ਸਿੱਧੂ ਸਾਹਿਬ ਕਰਾ ਰਹੇ ਨੇ, ਤੇ ਹੁਣ ਜੇ ਹਰਭਜਨ ਸਿੰਘ ਨਾਲ ਗੱਲ ਹੁੰਦੀ ਹੈ ਤੇ ਇਹ ਤਾਂ ਪਹਿਲਾਂ ਹੀ ਘਰੇ ਖੜੇ ਆ ਉਹਨਾਂ ਦੇ। ਸੋ ਇਹ ਜੇ ਹਰਭਜਨ ਸਿੰਘ ਆਉਂਦੇ ਤੇ ਜਲੰਧਰ ਤੋਂ ਟਿਕਟ ਵੀ ਪੱਕੀ ਹੈ, ਤੇ ਹਰਭਜਨ ਸਿੰਘ ਜਿੱਤਣ ਨਾ ਜਿੱਤਣ ਉਹ ਗੱਲ ਵੱਖਰੀ ਹੈ, ਉਹਦਾ ਫੈਸਲਾ ਤਾਂ ਜਨਤਾ ਨੇ ਕਰਨਾ ਹੈ। ਪਰ ਜੇਕਰ ਆਉਂਦੇ ਨੇ ਤੇ ਇਹਦੇ ਨਾਲ ਖੇਮੇ ਨੂੰ ਮਜ਼ਬੂਤੀ ਹੋਰ ਮਿਲੂਗੀ। ਅਸਲ ਦੇ ਵਿੱਚ ਕੀ ਹੈ ਕਿ ਸਿੱਧੂ ਸਾਹਿਬ ਦੀਆਂ ਕੁਝ ਸਰਗਰਮੀਆਂ ਕਰਕੇ ਕਾਂਗਰਸ ਦੇ ਵਿੱਚ ਬੜੀ ਬੇਚੈਨੀ ਹੈ। ਹੁਣ ਕੀ ਹੋਇਆ ਕਿ ਬੱਸੀ ਪਠਾਣਾ ਜਿਹੜਾ ਹਲਕਾ ਹੈ, ਉੱਥੋਂ ਚਰਨਜੀਤ ਸਿੰਘ ਚੰਨੀ ਆਪਣੇ ਭਰਾ ਨੂੰ ਥਾਪੀ ਦੇ ਰਹੇ ਸੀਗੇ, ਡਾਕਟਰ ਮਨੋਹਰ ਸਿੰਘ ਉਹਨਾਂ ਦਾ ਨਾਮ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਬੱਸੀ ਪਠਾਣਾ ਤੋਂ ਜਿਹੜਾ ਮੌਜੂਦਾ ਵਿਧਾਇਕ ਨੇ ਗੁਰਪ੍ਰੀਤ ਸਿੰਘ ਜੇਪੀ, ਇਹਨਾਂ ਨੂੰ ਥਾਪੀ ਦੇਤੀ। ਬਣ ਗਈ ਨਾ ਉੱਥੇ ਮਾੜੀ ਜੀ ਟਸਲ, ਮਾੜੀ ਜੀ ਨਹੀਂ ਬਹੁਤ ਹੋਊਗੀ। ਹਰਵਿੰਦਰ ਸਿੰਘ ਲਾਡੀ ਹੈ ਬਠਿੰਡਾ ਦਿਹਾਤੀ ਤੋਂ। ਹਰਵਿੰਦਰ ਸਿੰਘ ਲਾਡੀ ਦੀ ਟਸਲਬਾਜ਼ੀ ਸੀਗੀ ਮਨਪ੍ਰੀਤ ਬਾਦਲ ਦੇ ਨਾਲ। ਉਹਨੇ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਹੈ, ਮਨਪ੍ਰੀਤ ਬਾਦਲ ਤੇ ਬੜੇ ਦੋਸ਼ ਲਾਏ ਨੇ, ਬੜੇ ਵੱਡੇ ਦੋਸ਼ ਲਾਏ ਨੇ। ਪਰ ਹਰਵਿੰਦਰ ਲਾਡੀ ਦੀ ਸਟੇਜ ਤੇ ਨਵਜੋਤ ਸਿੰਘ ਸਿੱਧੂ ਨੇ ਥਾਪੀ ਦਿੱਤੀ ਕਿ ਮਿੱਤਰਾ ਤਿਆਰ ਹੋ ਜਾ। ਉਮੀਦਵਾਰ ਵੀ ਲਾਣਤਾ, ਥਾਪੀ ਕਿਹੜੀ, ਉਮੀਦਵਾਰ ਵੀ ਲਾਣਤਾ। ਹੁਣ ਮਨਪ੍ਰੀਤ ਬਾਦਲ ਤੇ ਹਰਵਿੰਦਰ ਲਾਡੀ ਦੀ ਥੋੜੀ ਜਿਹੀ ਅਣਬਣ ਆ। ਉਸ ਤੋਂ ਬਾਅਦ ਕੀ ਹੋਇਆ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਮੁਲਾਕਾਤ ਕਰਦੇ ਨੇ ਸਿੱਧੂ ਸਾਹਿਬ, ਤੇ ਬਾਜਵਾ ਕਹਿੰਦੇ ਜੀ ਮੈਨੂੰ ਕੇਂਦਰੀ ਹਾਈ ਕਮਾਂਡ ਦਾ ਇਸ਼ਾਰਾ ਹੋ ਗਿਆ ਤੇ ਮੈਂ ਤਾਂ ਚੋਣ ਲੜਨੀ ਹੈ, ਜਦਕਿ ਉਹ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਉੱਥੋਂ ਜਿੱਥੋਂ ਉਹਨਾਂ ਦਾ ਭਰਾ ਸਿਟਿੰਗ ਐਮਐਲਏ ਹੈ। ਸੋ ਇਹ ਸਾਰੀਆਂ ਕਿ ਖੇਮਾਬੰਦੀ ਪਾੜਾਬੰਦੀ ਸਿੱਧੂ ਸਾਹਿਬ ਅਗਾਊਂ ਕਰ ਰਹੇ ਨੇ, ਸੋ ਦੈਟ ਕਿ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅੱਗੇ ਜਾ ਕੇ ਮੈਨੇਜ ਕੀਤਾ ਜਾ ਸਕੇ, ਖੇਮਾ ਮਜ਼ਬੂਤ ਕੀਤਾ ਜਾ ਸਕੇ। ਸੁਨੀਲ ਜਾਖੜ ਵੀ ਜਿਹੜੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੈ, ਉਹ ਵੀ ਜਿਹੜੀ ਆ ਅੱਜ ਕੱਲ ਐਕਟਿਵ ਨੇ। ਪਰ ਉਹ ਇਸ ਗੱਲੋਂ ਬੇਚੈਨ ਨੇ ਕਿ ਯਾਰ ਅਸੀਂ ਕੀ ਕਰਨਾ ਚਾਹੁੰਦੇ ਆ, ਇਹ ਕੀ ਕਰ ਰਹੇ ਨੇ। ਮਤਲਬ ਅਸੀਂ ਪੁਰਾਣੇ ਕਾਂਗਰਸੀ, ਹਾਲਾਂਕਿ ਸਿੱਧੂ ਸਾਹਿਬ ਵੀ ਕਹਿੰਦੇ ਨੇ ਅਸੀਂ ਪੁਰਾਣੇ ਆ, ਪਰ ਜਿਹੜੇ ਨਵੇਂ ਨੇ ਉਹ ਸਿੱਧੂ ਸਾਹਿਬ ਨਹੀਂ ਉਲਾਰਵਾਦੀ ਨੇ। ਸੋ ਇਹ ਚੀਜ਼ਾਂ ਨੇ। ਹਾਲਾਂਕਿ ਹਰਭਜਨ ਸਿੰਘ ਆਉਣ ਨਾ ਆਉਣ ਉਹਨਾਂ ਦੀ ਆਪਦੀ ਪਰਸਨਲ ਰਾਏ ਆ, ਫੋਟੋ ਕੋਈ ਵੀ ਕਿਸੇ ਨਾਲ ਪਾ ਸਕਦਾ, ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਸਿੱਧੂ ਸਾਹਿਬ ਇਸ ਵੇਲੇ ਆਪਦਾ ਖੇਮਾ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ, ਔਰ ਬੜੀ ਜ਼ੋਰਦਾਰ ਤਰੀਕੇ ਨਾਲ, ਬੜੇ ਧਵਾਲੇ ਦੇ ਨਾਲ ਜੀ। ਬਿਲਕੁਲ ਜੀ, ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਨਾ ਇਸ ਗੱਲਾਂ ਤੋਂ ਹੀ ਲੜਾਈ ਹੁੰਦੀ ਆ ਵੀ ਆਪੋ ਆਪਣਾ ਖੇਮਾ ਆ ਨਾ ਜਿਹੜਾ ਉਹ ਮਜ਼ਬੂਤ ਕਰਨ ਦੇ ਵਿੱਚ ਜੀ ਸਾਰੇ ਬਿਜ਼ੀ ਰਹਿੰਦੇ ਆ। ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਜੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਸ ਨਾਲ ਪ੍ਰਵੀਨ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।